ਜਿਹੜਾ ਰੂਸ ਸਮਝਦਾ ਸੀ ਕਿ ਜਿਵੇਂ 2014 ਚ ਕ੍ਰੀਮੀਆ ਦੇ ਵਿੱਚ ਉਹਨੇ ਵਿਦਨ ਡੇਜ਼ ਜਿਹੜਾ ਉਹਨੂੰ ਹਥਿਆ ਲਿਆ ਔਰ ਆਪਣਾ ਰੈਫਰੈਂਡਮ ਹੀ ਕਰਵਾ ਲਿਆ। ਦੁਨੀਆ ਨੇ ਮਾੜੀਆਂ ਮੋਟੀਆਂ ਸੈਂਕਸ਼ਨਸ ਲਾਈਆਂ, ਗੱਲਬਾਤ ਮੁੱਕ ਗਈ। ਸੋ ਸਮਝਦੇ ਸੀ ਵੀ ਯੂਕਰੇਨ ਦਾ ਆਪਰੇਸ਼ਨ ਵੀ ਜਿਹੜਾ ਇਸ ਲੈਵਲ ਦਾ ਹੋਏਗਾ, ਪਰ ਮਿਲਟਰੀ ਹਿਸਟਰੀ ਯੂਕਰੇਨ ਨੇ ਬਦਲੀ। ਜਦੋਂ ਲੋਕ ਇਹ ਤਈਆ ਕਰ ਲੈਂਦੇ ਨੇ ਕਿ ਉਹਨਾਂ ਨੇ ਲੜਨਾ, ਬੇਸ਼ੱਕ ਉਹਨਾਂ 'ਚ ਬਹੁਤ ਸਾਰੇ ਫੁੱਲੀ ਟ੍ਰੇਨਡ ਸੋਲਜਰ ਵੀ ਨਹੀਂ ਸੀ, ਪਰ ਜਦੋਂ ਜਾ ਕੇ ਉਹ ਖਲੋਤੇ ਔਰ ਉਹਨਾਂ ਨੂੰ ਵੈਪਨਸ ਵੀ ਮਿਲੇ ਔਰ ਜਿਹੜੀ ਰੈਜ਼ਿਸਟੈਂਸ ਉਹਨਾਂ ਨੇ ਦਿੱਤੀ, ਇਹ ਕਦੇ ਪੁਤਿਨ ਨੇ ਖਿਆਲ 'ਚ ਵੀ ਨਹੀਂ ਹੋਏਗਾ ਉਹਦੇ। ਹੁਣ ਤਾਂ ਜਿਹੜੇ ਇਲਾਕੇ ਈਵਨ ਰੂਸ ਦੇ ਆਪਣੇ ਬਾਰਡਰ 'ਤੇ ਲੱਗਦੇ ਨੇ, ਉੱਥੋਂ ਤੱਕ ਵੀ ਯੂਕਰੇਨੀਅਨ ਅੱਗੇ ਜਾ ਰਹੇ ਨੇ। ਪ੍ਰੈਜ਼ੀਡੈਂਟ ਬਾਈਡਨ ਜਿਹੜੇ ਏਸ਼ੀਆ ਦੇ ਟੂਰ 'ਤੇ ਨੇ, ਜਦੋਂ ਕੁਆਡ ਦੀ ਮੀਟਿੰਗ ਜਾਪਾਨ ਦੇ ਵਿੱਚ ਚੱਲ ਰਹੀ ਸੀ, ਉਦੋਂ ਰਸ਼ੀਆ ਔਰ ਚਾਈਨਾ ਉਹ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਕਰ ਰਹੇ ਸੀ। ਇਹਦੇ ਬਾਵਜੂਦ ਕਿ ਰਸ਼ੀਆ 'ਤੇ ਸੈਂਕਸ਼ਨਸ ਲੱਗੀਆਂ, ਇਕਨੋਮਿਕਲੀ ਵੀ ਉਹ ਆਈਸੋਲੇਟ ਹੋਇਆ ਹੈ, ਪੋਲੀਟੀਕਲੀ ਵੀ ਆਈਸੋਲੇਟ ਹੋਇਆ। ਸੋ ਇਹ ਕਿੱਧਰ ਨੂੰ ਲਿਜਾਏਗੀ ਗੱਲ ਕਿ ਯੂਕਰੇਨੀਅਨ ਵਾਰ ਦਾ ਐਂਡ ਹੋਏਗਾ। Billionaire investor George Soros has warned that Russia's invasion of Ukraine may be the beginning of the Third World War and that the civilization may not survive this war. Xi Jinping and Vladimir Putin are tied together in an alliance that has no limits. The world must mobilize all resources to bring the war to an early end, and the best and perhaps only way to preserve the civilization is to defeat Mr. Putin as soon as possible. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब और जमा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇੱਕ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, आज 25 मई 2022 11 जेठ नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਚਨ ਕੇਬਲ, ਬੈਲਫਾਲ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਜਿਹੜੀ ਬੜੀ ਹੀ ਮੰਦਭਾਗੀ ਜਿਹੜੀ ਹੈ ਟੈਕਸਸ ਦੇ ਵਿੱਚ ਘਟਨਾ ਵਾਪਰੀ, ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਿਹੜੀ ਟੈਕਸਸ ਦੇ ਇੱਕ ਸਕੂਲ ਵਿੱਚ ਇੱਕ ਸਿਰਫਿਰੇ ਵੱਲੋਂ ਜੋ ਮਾਰੇ ਗਏ 19 ਬੱਚਿਆਂ ਤੇ 2 ਟੀਚਰ ਦੀ ਜਿਹੜੀ ਮੌਤ ਨੇ ਜਿਹੜੀ ਹੈਗੀ ਉਹਨਾਂ ਨੇ ਕੀਤੀ, ਜਿਹੜੇ ਸਿਰਫਿਰੇ ਨੇ। ਸੋ ਉਸ ਦੇ ਲਈ ਅਸੀਂ ਬੜੇ ਹੀ ਭਰੇ ਦਿਲ ਦੇ ਨਾਲ ਦੁੱਖ ਦਾ ਇਜ਼ਹਾਰ ਕਰਦੇ ਹਾਂ ਔਰ ਚਾਰਜ ਫਿਰ ਜਿਹੜੀ ਇਨਸਾਨੀ ਸਮਾਜ ਵਿੱਚ ਜਿਹੜੀ ਹਿੰਸਾ ਵੱਧ ਰਹੀ ਹੈ, ਸੋ ਕੋਵਿਡ-19 ਦੌਰਾਨ ਜਿਹੜੀ ਆਈਸੋਲੇਸ਼ਨ ਦੇ ਵਿੱਚ ਰਹਿਣ ਦਾ ਅਸਰ ਜਿਹੜਾ ਹੈ ਹਿੰਸਕ ਰੂਪ ਵਿੱਚ ਜਿਹੜਾ ਉਹ ਦੇਖਿਆ ਜਾ ਰਿਹਾ। ਸੋ ਦੂਸਰੇ ਪਾਸੇ ਵਰਲਡ ਇਕਨੋਮਿਕ ਫੋਰਮ ਦੇ ਡਾਵੋਸ ਸਵਿਟਜ਼ਰਲੈਂਡ ਵਿੱਚ ਹੋ ਰਹੇ ਜਿਹੜੇ ਇਜਲਾਸ ਦੇ ਵਿੱਚ ਬੋਲਦੇ ਆ ਬਿਲੀਅਨਰਸ ਮਿਸਟਰ ਜੋਰਜ ਸੋਰਸ ਤੇ ਨੇ ਜਿਹੜਾ ਕਿਹਾ ਹੈ ਕਿ ਯੂਕਰੇਨ ਵਾਰ ਤੀਸਰੇ ਵਰਲਡ ਵਾਰ ਦੀ ਸ਼ੁਰੂਆਤ ਹੈ, ਸੋ ਜਿਹੜੀ ਸਾਰੀ ਹਿਊਮਨ ਸਿਵਲਾਈਜੇਸ਼ਨ ਨੂੰ ਤਬਾਹ ਕਰ ਦੇਵੇਗੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਜਿਹੜੀ ਦੁਖਦਾਈ ਘਟਨਾ ਜਿਸ ਦਾ ਦੁਨੀਆ ਭਰ ਦੇ ਵਿੱਚ ਇਸ ਵੇਲੇ ਇੱਕ ਬੜਾ ਹੀ ਗਮ ਦਾ ਮਾਹੌਲ ਹੈ। ਬੇਸ਼ੱਕ ਕੱਲ ਇਹ ਘਟਨਾ ਵਾਪਰੀ
ਔਰ ਅਸੀਂ ਕਿਉਂਕਿ ਇੱਕ ਉਸ ਟੌਪਿਕ ਦੇ ਉੱਤੇ ਗੱਲਬਾਤ ਕਰ ਰਹੇ ਸੀ ਜਿੱਥੇ ਕਿ ਜਦੋਂ ਤੁਸੀਂ ਜ਼ੁਲਮ ਦੇ ਖਿਲਾਫ ਲੜਨਾ ਹੈ ਉਹਦੇ ਲਈ ਹਥਿਆਰ ਕਿੰਨੇ ਅਹਿਮੀਅਤ ਰੱਖਦੇ ਨੇ। ਬਿਲਕੁਲ। ਔਰ ਜਿਹੜੀ ਡਿਬੇਟ ਪੰਜਾਬ ਦੇ ਵਿੱਚ ਖਾਸ ਤੌਰ 'ਤੇ ਐਕਟਿੰਗ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਬਿਆਨ ਤੋਂ ਬਾਅਦ ਔਰ ਜਿਵੇਂ ਪੰਜਾਬ ਦੇ ਚੀਫ ਮਿਨਿਸਟਰ ਤੋਂ ਲੈ ਕੇ ਦੂਸਰਿਆਂ ਨੇ ਇਸ ਨੂੰ ਇੱਕ ਡਿਫਰੈਂਟ ਰੰਗ 'ਚ ਦੇਣ ਦੀ ਕੋਸ਼ਿਸ਼ ਕੀਤੀ। ਸੋ ਉਸ ਵੇਲੇ ਹੀ ਇਸ ਕਿਸਮ ਦੀ ਘਟਨਾ ਦਾ ਵਾਪਰਨਾ ਜਿੱਥੇ ਸਾਨੂੰ ਇਹ ਦੇਖਣਾ ਹੋਏਗਾ ਕਿ ਵੀ ਇੱਕ ਪਾਸੇ ਉਹੀ ਨਾਈਫ ਹੁੰਦਾ ਹੈ, ਜੇ ਸਰਜਨ ਦੇ ਹੱਥ 'ਚ ਹੈ ਤੇ ਉਹ ਆਪਰੇਟ ਕਰਦਾ ਹੈ, ਉਹ ਮੈਲਿਗਨੈਂਸੀ ਕੱਢਦਾ ਹੈ, ਕੈਂਸਰ ਖਤਮ ਕਰਦਾ ਹੈ, ਪਰ ਉਹੀ ਇੱਕ ਖੂਨੀ ਜਾਂ ਲੁਟੇਰੇ ਜਾਂ ਕਿਸੇ ਕ੍ਰਿਮੀਨਲ ਦੇ ਹੱਥ 'ਚ ਹੁੰਦਾ ਹੈ ਤੇ ਉਹ ਢਿੱਡ 'ਚ ਮਾਰ ਕੇ ਬੰਦੇ ਦਾ ਅੰਤ ਕਰਦਾ ਹੈ। ਹੁਣ ਉਸ ਦੇ ਵਿੱਚ ਤੁਸੀਂ ਔਰ ਅਸੀਂ ਦੇਖਦੇ ਹਾਂ ਕਿ ਕਈ ਵਾਰ ਬਟਰ ਨਾਈਫ ਦੇ ਨਾਲ ਵੀ ਕਤਲ ਹੁੰਦੇ ਨੇ। ਔਰ ਜਿਵੇਂ 2-3 ਦਿਨ ਪਹਿਲਾਂ ਇੱਕ ਫੈਮਿਲੀ ਲਾਈਫ ਦੀ ਕਹਾਣੀ ਸੀ ਕਿ ਤਵਾ ਮਾਰ ਕੇ ਇੱਕ ਬੀਬੀ ਨੇ ਆਪਣੇ ਹਸਬੈਂਡ ਦਾ ਐਂਡ ਕੀਤਾ। ਸੋ ਕਈ ਵਾਰ ਕਿਸੇ ਵੀ ਜਿਹੜੀ ਡਿਬੇਟ ਜਾਂ ਡਿਸਕਸ਼ਨ ਹੈ ਉਹਨੂੰ ਠੀਕ ਪਰਸਪੈਕਟਿਵ ਦੇ ਵਿੱਚ ਦੇਖਣਾ ਬੜਾ ਜ਼ਰੂਰੀ ਹੈ। ਔਰ ਅਮਰੀਕਾ ਦੇ ਵਿੱਚ ਵੀ ਜਦੋਂ ਵੀ ਇਸ ਕਿਸਮ ਦੀ ਕੋਈ ਘਟਨਾ ਦੁਖਦਾਈ ਵਾਪਰਦੀ ਹੈ, ਖਾਸ ਤੌਰ 'ਤੇ ਮਾਸ ਸ਼ੂਟਿੰਗ ਦੀ, ਤੇ ਇੱਕਦਮ ਜਿਹੜੀ ਡਿਬੇਟ ਟ੍ਰਿਗਰ ਹੋ ਜਾਂਦੀ ਹੈ ਉਹ ਕਿ ਭਾਈ ਇਹ ਜਿਹੜਾ ਵਰਤਾਰਾ ਚੱਲ ਰਿਹਾ ਹੈ ਜਿਹਦੇ 'ਚ ਛੁਤਰ ਬੇਮੁਹਾਰ ਵਾਂਗ ਕੋਈ ਗਨ ਕੰਟਰੋਲ ਔਰ ਕੋਈ ਜਿਹੜਾ ਇਸ ਕਿਸਮ ਦਾ ਨਹੀਂ ਹੈ। ਹਾਲਾਂਕਿ ਜਿਵੇਂ ਅਸੀਂ ਪਿਛਲੇ 2 ਦਿਨਾਂ ਦੀ ਡਿਸਕਸ਼ਨ 'ਚ ਵੀ ਮੈਂਸ਼ਨ ਕੀਤਾ ਸੀ ਕਿ ਜਿਹੜੀ ਅਮਰੀਕਾ ਦੀ ਸੈਕੰਡ ਅਮੈਂਡਮੈਂਟ ਹੈ, ਜਿਹੜਾ ਕਾਨਸਟੀਟਿਊਸ਼ਨ ਦਾ ਹਿੱਸਾ ਬਣ ਚੁੱਕੀ ਹੈ, ਉਹਦੇ 'ਚ ਤਾਂ ਕੋਈ ਤਬਦੀਲੀ ਨਹੀਂ ਹੋ ਸਕਦੀ। ਜਿਵੇਂ ਫਸਟ ਅਮੈਂਡਮੈਂਟ ਹੈ, ਫਸਟ ਅਮੈਂਡਮੈਂਟ ਦੇ ਥੱਲੇ ਤੁਹਾਨੂੰ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੈ। ਹੁਣ ਉਹ ਫਸਟ ਅਮੈਂਡਮੈਂਟ ਇਸ ਹੱਦ ਤੱਕ ਤੁਹਾਨੂੰ ਲਿਬਰਟੀ ਔਰ ਰਾਈਟਸ ਦਿੰਦੀ ਹੈ ਕਿ ਤੁਸੀਂ ਅਮਰੀਕਾ ਦਾ ਝੰਡਾ ਵੀ ਸਾੜ ਸਕਦੇ ਹੋ, ਉਸ ਨੂੰ ਤੁਸੀਂ ਫਰੀਜ਼ ਵੀ ਕਰ ਸਕਦੇ ਹੋ, ਪੈਰਾਂ ਥੱਲੇ ਵੀ ਉਸ ਨੂੰ ਰੋੜ ਸਕਦੇ ਹੋ। ਔਰ ਹਾਲਾਂ ਸੀਨੀਅਰ ਬੁਸ਼ ਦੇ ਵੇਲੇ ਜਦੋਂ ਇਰਾਕ ਵਾਰ ਫਸਟ 91 ਵਾਲੀ ਚੱਲ ਰਹੀ ਸੀ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਜੀ ਅਸੀਂ ਜਿਹੜਾ ਇਹ ਨੈਸ਼ਨਲ ਫਲੈਗ ਨੂੰ ਉਸੇ ਸਪੈਸ਼ਲ ਕੈਟਾਗਰੀ 'ਚ ਲੈ ਆਈਏ ਤਾਂ ਕਿ ਉਸ ਦਾ ਅਪਮਾਨ ਨਾ ਹੋਏ, ਪਰ ਉਹ ਗੱਲ ਚੱਲੀ ਨਹੀਂ ਕਿਉਂਕਿ ਫਸਟ ਅਮੈਂਡਮੈਂਟ ਜਿਹੜੀ ਹੈ ਉਹ ਇੰਨੀ ਪਾਵਰਫੁਲ ਹੈ ਕਿ ਉਹ ਤੁਹਾਨੂੰ ਹੱਕ ਦਿੰਦੀ ਹੈ। ਇਸੇ ਤਰ੍ਹਾਂ ਜਦੋਂ ਗਨ ਵਾਇਲੈਂਸ ਦੇ ਥੱਲੇ ਮਾਸ ਸ਼ੂਟਿੰਗਸ ਹੁੰਦੀਆਂ ਨੇ, ਜਿਹੜੇ ਖਾਸ ਤੌਰ 'ਤੇ ਸਾਡੇ ਖਿੱਤੇ 'ਚ ਬੈਠੇ ਲੋਕ ਨੇ ਉਹਨਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਜੀ ਇੰਨਾ ਕੁਛ ਹੋ ਰਿਹਾ, ਕਿਉਂ ਨਹੀਂ ਪਾਬੰਦੀ ਲੱਗ ਸਕਦੀ, ਇਹ ਕਿਉਂ ਨਹੀਂ ਲਾਇਸੈਂਸਡ ਹੋ ਸਕਦੇ ਜਾਂ ਅਦਰ ਵੇ ਅਰਾਊਂਡ ਹੋ ਸਕਦਾ। ਸੋ ਉੱਥੇ 2 ਗੱਲਾਂ ਸਮਝਣ ਦੀ ਲੋੜ ਹੈ। ਪਹਿਲਾ ਪਾਰਟ ਤਾਂ ਸੈਕੰਡ ਅਮੈਂਡਮੈਂਟ ਜਿਹਦੇ ਥੱਲੇ ਔਰ ਜਿਹਦੀ ਇੱਕ ਆਪਣੀ ਹਿਸਟਰੀ ਹੈ ਕਿ ਅਮਰੀਕਾ 'ਚ ਜਦੋਂ ਜਾਰਜ ਵਾਸ਼ਿੰਗਟਨ ਔਰ ਉਹਨਾਂ ਦੇ ਸਾਥੀਆਂ ਨੇ ਜਿਸ ਨੂੰ ਰੈਵੋਲੂਸ਼ਨਰੀ ਵਾਰ ਕਿਹਾ ਜਾਂਦਾ ਹੈ, ਬ੍ਰਿਟਿਸ਼ ਕਲੋਨੀਅਲ ਸਿਸਟਮ ਦੇ ਖਿਲਾਫ ਲੜਾਈ ਲੜੀ, ਤੇ ਉਸ ਦੇ ਵਿੱਚ ਸਭ ਤੋਂ ਵੱਡਾ ਰੋਲ ਮਿਲੀਸ਼ੀਆ ਨੇ ਅਦਾ ਕੀਤਾ ਹੈ। ਉਹ ਲੋਕ ਜਿਨ੍ਹਾਂ ਦੇ ਕੋਲ ਹਥਿਆਰ ਸਨ ਔਰ ਉਹਨਾਂ ਨੇ ਜੁਆਇਨ ਕੀਤਾ। ਔਰ ਸੈਕੰਡਲੀ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਅਮਰੀਕਾ ਦੇ ਵਿੱਚ ਇਹ ਸਪਿਰਿਟ ਹੈ ਕਿ ਵੀ ਬੇਸ਼ੱਕ ਸਟੇਟ ਜਿਹੜੀ ਹੈ ਉਹ ਬੜੀ ਪਾਵਰਫੁਲ ਹੁੰਦੀ ਹੈ, ਤਾਕਤਵਰ ਹੁੰਦੀ ਹੈ, ਪਰ ਜੇ ਸਟੇਟ ਹੀ ਤੁਹਾਡੇ 'ਤੇ ਜਾਂ ਤੁਹਾਡੇ ਹੱਕਾਂ 'ਤੇ ਛਾਪਾ ਮਾਰਨਾ ਚਾਹੇ ਜਾਂ ਤੁਹਾਡੀ ਸਟੇਟ ਵੀਕ ਹੋ ਜਾਏ ਔਰ ਐਨਮੀ ਜਿਹੜਾ ਹੈ ਉਹ ਤੁਹਾਡੇ 'ਤੇ ਚੜ੍ਹ ਦੌੜੇ, ਤਾਂ ਉਸ ਹਾਲਤ ਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕਰਨ ਦੇ ਲਈ ਤੁਹਾਡੇ ਕੋਲ ਹਥਿਆਰ ਹੋਣੇ ਜ਼ਰੂਰੀ ਨੇ। ਸੋ ਇਹਨਾਂ ਦੇ ਆਧਾਰ ਦੇ ਉੱਤੇ ਹੀ ਸੈਕੰਡ ਅਮੈਂਡਮੈਂਟ ਜਿਹੜੀ ਹੈ ਤੁਹਾਨੂੰ ਉਹ ਹੱਕ ਦਿੰਦੀ ਹੈ ਕਿ ਤੁਸੀਂ ਕਿੰਨੇ ਵੀ ਹਥਿਆਰ ਰੱਖੋ। ਔਰ ਇਹ ਇਕੱਲਾ ਅਮਰੀਕਾ ਦੇ ਹਵਾਲੇ ਨਾਲ ਨਹੀਂ, ਅੱਜ ਮੈਂ ਥੋੜ੍ਹਾ ਜਿਹਾ ਇਸ ਦੇ ਉੱਤੇ ਰਿਸਰਚ ਵਰਕ ਵੀ ਕੀਤਾ, ਪਰ ਇਸ ਵੱਲ ਜਾਣ ਤੋਂ ਪਹਿਲਾਂ ਜਿਨ੍ਹਾਂ ਨੂੰ ਇਸ ਘਟਨਾ ਦਾ ਵੇਰਵਾ ਨਹੀਂ ਪਤਾ, ਮੈਂ ਇਹ ਦੱਸਣਾ ਚਾਹੁੰਦਾ ਕਿ ਟੈਕਸਾਸ ਸਟੇਟ ਦੇ ਵਿੱਚ ਹਿਊਸਟਨ ਤੋਂ ਬਾਅਦ ਜਾਂ ਡੈਲਸ ਤੋਂ ਬਾਅਦ ਇੱਕ ਇੰਪੋਰਟੈਂਟ ਸ਼ਹਿਰ ਹੈ ਸੈਨ ਐਂਟੋਨੀਓ। ਸੈਨ ਐਂਟੋਨੀਓ ਤੋਂ 129 ਕਿਲੋਮੀਟਰ ਲਗਭਗ 80 ਮੀਲ ਦੀ ਵਿੱਥ ਦੇ ਉੱਤੇ ਇੱਕ ਟਾਊਨ ਛੋਟਾ ਜਿਹਾ ਹੈ ਯੂਵਾਲਡੇ, ਔਰ ਉਸ ਦੇ ਵਿੱਚ ਰੌਬ ਐਲੀਮੈਂਟਰੀ ਸਕੂਲ ਜਿਹਦੇ 'ਚ ਲਗਭਗ 600 ਸਟੂਡੈਂਟ ਪੜ੍ਹਦੇ ਨੇ ਬੱਚੇ ਜਿਹੜੇ। ਔਰ ਉਸ ਦੇ ਵਿੱਚ ਪਿਛਲੇ ਕੱਲ੍ਹ ਇਹ ਵਾਕਿਆ ਹੁੰਦਾ ਕਿ ਇੱਕ ਲਗਭਗ 18 ਸਾਲ ਦਾ ਮੁੰਡਾ ਜਿਹੜਾ ਹੁਣ ਇਹ ਵੀ ਨਹੀਂ ਪਤਾ ਵੀ ਫੁੱਲੀ ਐਡਲਟ ਹੈ ਜਾਂ ਅਜੇ ਮਾਈਨਰ ਹੀ ਹੈ, ਔਰ ਉਹ ਇਹ ਵੀ ਕੋਈ ਸਾਹਮਣੇ ਨਹੀਂ ਹੈ ਵੀ ਉਸ ਸਕੂਲ ਦੇ ਜਾਂ ਟੀਚਰਸ ਨਾਲ ਜਾਂ ਕਿਸੇ ਨਾਲ ਉਸ ਦਾ ਕੋਈ ਟਕਰਾਅ ਹੋਇਆ ਹੋਏ ਜਾਂ ਕੁਛ ਹੈ। ਹਾਂ, ਜਿਹੜੀ ਇੱਕ ਰਿਪੋਰਟ ਮੈਂ ਦੇਖ ਰਿਹਾ ਸੀ ਕਿ ਵੀ ਉਹਦੀ ਮਾਂ ਵੀ ਡਰੱਗੀ ਹੈ
ਔਰ ਉਹ ਜਿਹੜਾ ਹੈ ਕਾਫੀ ਉਹਦਾ ਟਰਬਲਡ ਚਾਈਲਡਹੁੱਡ ਹੈ, ਸਿੰਗਲ ਮਦਰ, ਔਰ ਪਿਛਲੇ 2 ਮਹੀਨੇ ਤੋਂ ਉਹ ਆਪਣੀ ਦਾਦੀ ਦੇ ਨਾਲ ਰਹਿ ਰਿਹਾ ਸੀ। ਔਰ ਹਾਲਾਂਕਿ ਇਹ ਜਿਹੜਾ ਉਹਨੇ ਕੁਕਰਮ ਕੀਤਾ ਹੈ ਜਿਹਦੇ ਥੱਲੇ ਉਹ ਪੂਰਾ ਹਥਿਆਰਾਂ ਨਾਲ ਲੈਸ ਹੋ ਕੇ ਔਰ ਉਹਨੇ ਬੁਲਟ ਪ੍ਰੂਫ ਜੈਕਟ ਵੀ ਪਾਈ, ਇਹ ਸਕੂਲ ਦੇ ਵਿੱਚ ਵੜ ਗਿਆ ਔਰ ਇੱਕ ਕਮਰੇ 'ਚੋਂ ਵੜ ਗਿਆ ਔਰ ਉਹਨੂੰ ਉਹਨੇ ਲੌਕ ਕਰਕੇ ਫਿਰ ਜਿਵੇਂ ਬੱਚਿਆਂ ਨੂੰ ਔਰ ਟੀਚਰਸ ਨੂੰ ਮਾਰਿਆ। 19 ਸਟੂਡੈਂਟ ਉਸ ਦੇ ਵਿੱਚ ਮਾਰੇ ਗਏ ਜਿਨ੍ਹਾਂ ਦੀਆਂ ਉਮਰਾਂ 7 ਤੋਂ 10 ਸਾਲ ਦੀਆਂ ਨੇ ਔਰ 2 ਟੀਚਰਸ ਵੀ। ਲੇਕਿਨ ਕਿਉਂਕਿ ਇਹ ਡੈਮੇਜ ਹੋਰ ਵੀ ਹੋ ਸਕਦਾ ਸੀ ਜ਼ਿਆਦਾ, ਜਿੰਨਾ ਕੁ ਉਹਦੇ ਕੋਲ ਸਾਰਾ ਅਸਲਾ ਸੀ। ਲੇਕਿਨ ਜਿਉਂ ਹੀ ਜਿਹੜੀ ਪੈਟਰੋਲਿੰਗ ਉਹਨਾਂ ਦੀ ਪੁਲਿਸ ਫੋਰਸ ਸੀ, ਉਹਨਾਂ ਨੂੰ ਖਬਰ ਹੋਈ, ਉਹ ਆਏ ਔਰ ਉਹਨਾਂ ਨੇ ਉਸ ਕਮਰੇ ਨੂੰ ਤੋੜ ਕੇ, ਹਾਲਾਂ ਟੀਚਰਸ ਨੇ ਵੀ ਮਰਨ ਤੋਂ ਪਹਿਲਾਂ ਵਿੰਡੋਜ਼ ਵਗੈਰਾ ਖੋਲ ਕੇ ਜਿੰਨੇ ਕੋ ਬੱਚਿਆਂ ਨੂੰ ਸੇਵ ਕਰ ਸਕਦੇ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਔਰ ਪੁਲਿਸ ਨੇ ਉਹਨੂੰ ਜਿਹੜਾ ਉਹ ਮਾਰਿਆ। ਔਰ ਇਹ ਵੀ ਆਇਆ ਕਿ ਵੀ ਮਾਰਨ ਤੋਂ ਪਹਿਲਾਂ ਜਿਹੜਾ ਉਸ ਨੇ ਸਕੂਲ ਤੇ ਹਮਲਾ ਕਰਨ ਤੋਂ ਪਹਿਲਾਂ ਔਰ ਜਦੋਂ ਉਹ ਸਕੂਲ ਦੇ ਵਿੱਚ ਵੀ ਦਾਖਲ ਹੁੰਦਾ ਹੈ, ਅਜੇ ਕੁਛ ਦੇਰ ਪਹਿਲਾਂ ਹੀ ਸਕੂਲ ਵਾਲਿਆਂ ਨੇ ਇੱਕ ਸਿਕਿਉਰਿਟੀ ਗਾਰਡ ਹਾਇਰ ਕੀਤਾ ਸੀ। ਸੋ ਉਹਨੇ ਪਹਿਲਾਂ ਸਿਕਿਉਰਿਟੀ ਗਾਰਡ ਨੂੰ ਸ਼ੂਟ ਕੀਤਾ, ਹਾਲਾਂ ਉਹ ਜ਼ਖਮੀ ਹੈ, ਉਹਦੀ ਡੈਥ ਨਹੀਂ ਹੈ। ਔਰ ਫਿਰ ਉਹ ਘਰੋਂ ਤੁਰਨ ਲੱਗਿਆ ਉਹਨੇ ਆਪਣੀ ਗ੍ਰੈਂਡ ਮਦਰ ਨੂੰ, ਔਰ ਈਵਨ ਉਹਨੇ ਫੇਸਬੁੱਕ ਦੇ ਉੱਤੇ ਜਿਹੜੀਆਂ ਪ੍ਰਾਈਵੇਟ ਪੋਸਟ ਪਾਈ ਜਾਂਦੀ ਹੈ, 3 ਮਿੰਟ ਪਹਿਲਾਂ ਪਾਈ ਉਹਨੇ ਪੋਸਟ ਕਿ ਜੀ ਮੈਂ ਆਪਣੀ ਦਾਦੀ ਨੂੰ ਮਾਰ ਰਿਹਾ, ਹੁਣ ਮੈਂ ਸਕੂਲ ਜਾ ਰਿਹਾ। ਔਰ ਦੂਸਰਾ ਔਰ ਇਹ ਜਿਹੜੇ ਫੇਸਬੁੱਕ ਜਿਹਨੂੰ ਅੱਜ ਕੱਲ੍ਹ ਮੈਟਾ ਕਹਿੰਦੇ ਨੇ, ਉਹਨਾਂ ਦੇ ਓਨਰ ਨੇ ਕਿਹਾ ਕਿ ਵੀ ਇਹ ਜਿਹੜਾ ਮੈਸੇਜ ਸੀ ਦੈਟ ਵਾਜ਼ ਸੈਂਟ ਪ੍ਰਾਈਵੇਟਲੀ ਔਨ ਦਾ ਪਲੇਟਫਾਰਮ, ਪਬਲਿਕ ਡੋਮੇਨ 'ਚ ਨਹੀਂ ਸੀ। ਪਰ ਇਹ ਵੀ ਇੱਕ ਜਿਸ ਕਿਸਮ ਦਾ ਇੱਕ ਸ਼ੋਅ ਆਫ ਚੱਲ ਪਿਆ ਵੀ ਬਹੁਤ ਵਾਰ ਜਿਹੜੇ ਕਈ ਸੁਸਾਈਡ ਵੀ ਕਰਦੇ ਨੇ ਜਾਂ ਇਹ ਪਬਲਿਕ ਕਿਲਿੰਗ, ਈਵਨ ਨਿਊਜ਼ੀਲੈਂਡ 'ਚ ਜਿਹਨੇ 2 ਜਿਹੜੀਆਂ ਮਸੀਤਾਂ ਦੇ ਉੱਤੇ ਅਟੈਕ ਕੀਤਾ ਸੀ ਜਿਸ ਵਾਈਟ ਸੁਪਰੇਮੈਸਿਸਟ ਨੇ, ਉਹਦਾ ਹੀ ਨਾਲ ਦੀ ਨਾਲ ਉਹਨੂੰ ਲਾਈਵ ਕਰ ਰਿਹਾ ਸੀ ਫੇਸਬੁੱਕ ਦੇ ਉੱਤੇ। ਔਰ ਇਹ ਬੜਾ ਕ੍ਰਿਟਿਸਿਜ਼ਮ ਹੋਇਆ ਕਿ ਭਾਈ ਕੋਈ ਤਾਂ ਮੋਨੀਟਰਿੰਗ ਪਿਓ ਹੋਏ ਇਹਨਾਂ ਦਾ, ਜਿੱਥੋਂ ਪਤਾ ਲੱਗ, ਕਿਉਂਕਿ ਇਹ ਵੀ ਕਿਤੇ ਨਾ ਕਿਤੇ ਇੱਕ ਚੀਪ ਪਬਲਿਸਿਟੀ ਦਾ ਰਸਤਾ ਬਣ ਗਿਆ ਕਿ ਭਾਈ ਤੁਸੀਂ ਇਸ ਕਿਸਮ ਦਾ ਕੁਕਰਮ ਕਰ ਰਹੇ ਹੋ ਔਰ ਉਹਨੂੰ ਤੁਸੀਂ ਲਾਈਵ ਕਰ ਰਹੇ ਹੋ। ਸੋ ਇਹਨੇ ਵੀ ਜਿਹੜਾ 3 ਮਿੰਟ ਪਹਿਲਾਂ ਜਾਣ ਤੋਂ ਇਹ ਪੋਸਟ ਕੀਤਾ ਔਰ ਇਹ ਸਾਰਾ। ਲੇਕਿਨ ਇਸ ਵਾਕਿਆ ਨੇ ਸਾਰੇ ਅਮਰੀਕਾ ਨੂੰ ਹਿਲਾ ਕੇ ਰੱਖ ਦਿੱਤਾ ਔਰ ਪ੍ਰੈਜ਼ੀਡੈਂਟ ਬਾਈਡਨ ਆਲਮੋਸਟ ਟੀਅਰਸ ਦੇ ਵਿੱਚ ਹੀ ਸੀ ਔਰ ਉਹੀ ਡਿਬੇਟ ਟ੍ਰਿਗਰ ਵੀ ਹੋਈ ਅਗੇਨ, ਕਿਉਂਕਿ ਟੈਕਸਾਸ ਇਸ ਮਾਮਲੇ 'ਚ ਸਭ ਤੋਂ ਜ਼ਿਆਦਾ ਹਥਿਆਰਾਂ ਦੀ ਸਪੋਰਟਰ ਸਟੇਟ ਹੈ। ਉੱਥੇ ਤਾਂ ਜਿਵੇਂ ਤੁਸੀਂ ਗੋਭੀ ਤੇ ਬਤਾਊਂ ਮੰਡੀ 'ਚ ਵੇਚਣ ਲਈ ਰੱਖੇ ਹੁੰਦੇ ਨੇ ਖੁੱਲੇ, ਇਵੇਂ ਹਥਿਆਰਾਂ ਦੇ ਟ੍ਰੇਡ ਫੇਅਰ ਹੁੰਦੇ ਨੇ ਜਿਹੜੇ ਨੇ, ਵੈਪਨ ਮਾਰਕੀਟ 'ਚ ਲੱਗਦੀਆਂ ਖੁੱਲੇ, ਕੱਲੇ ਦੇ ਕੋਲ ਜਿੰਨੇ ਮਰਜ਼ੀ ਹਥਿਆਰ ਹੋਣ। ਔਰ ਇੱਥੋਂ ਤੱਕ ਵੀ ਇਹਦੇ ਬਾਵਜੂਦ ਕਿ ਇੰਨਾ ਵੱਡਾ ਵਾਕਿਆ ਹੁੰਦਾ ਔਰ ਇਹ ਅਮਰੀਕਾ 'ਚ ਤਾਂ ਡਿਬੇਟ ਹੈ ਕਿ ਭਾਈ ਕੋਈ ਨਾ ਕੋਈ ਮੈਡੀਕਲ ਚੈੱਕਅਪ, ਕੋਈ ਨਾ ਕੋਈ ਬੈਕਗਰਾਊਂਡ ਚੈੱਕਅਪ, ਹਾਲਾਂ ਇਸ ਨੌਜਵਾਨ ਦਾ ਕੋਈ ਜਿਹਨੇ ਇਹ ਕੁਕਰਮ ਕੀਤਾ ਉਸ ਦਾ ਕੋਈ ਇਸ ਕਿਸਮ ਦਾ ਮੈਡੀਕਲ ਰੈਕਡ ਜਾਂ ਦੂਜਾ ਨਹੀਂ ਹੈ, ਪਰ ਜਿਹੜਾ ਇਸ ਕਿਸਮ ਦੇ ਹਾਲਾਤ ਮੈਂਟਲੀ ਰਹਿ ਰਿਹਾ ਔਰ ਜਿਵੇਂ ਤੁਸੀਂ ਕਿਹਾ ਕਿ ਕੋਵਿਡ-19 ਦੇ ਚੱਲਦੇ ਆ ਜਿਹੜੇ ਆਈਸੋਲੇਸ਼ਨ ਹੈ, ਇਸ ਨੇ ਵੀ ਬਹੁਤ ਸਾਰੀ ਜਿਹੜੀ ਹੈ ਇਸ ਕਿਸਮ ਦੀ ਮਾਨਸਿਕਤਾ ਪੈਦਾ ਕੀਤੀ ਹੈ। ਔਰ ਮੇਰਾ ਖਿਆਲ ਹੈ ਕਿ ਵੀ 2 ਗੁਣਾ ਜਾਂ 3 ਗੁਣਾ ਇਸ ਕਿਸਮ ਦੇ ਮੈਂਟਲ ਮਰੀਜ਼ ਨੇ ਉਹ ਵਰਤਾਰਾ ਸਕੂਲਾਂ ਕਾਲਜਾਂ 'ਚ ਵੀ ਦੇਖਿਆ ਜਾ ਰਿਹਾ ਹੈ। ਉਹਨਾਂ ਦੇ ਜਿਸ ਨੂੰ ਅਟੈਂਸ਼ਨ ਡੈਫੀਸ਼ੀਐਂਟ ਸਿੰਡਰੋਮ ਕਹਿੰਦੇ ਨੇ ਕਿ ਭਾਈ ਉਹ ਤਾਂ ਹੈ ਹੀ ਹੈ ਸੀ, ਉਹ ਤਾਂ ਪਹਿਲਾਂ ਵੀ ਨਜ਼ਰ ਆ ਰਿਹਾ ਸੀ। ਲੇਕਿਨ ਕਾਫੀ ਇਸ ਕਿਸਮ ਦੇ ਕੇਸਿਸ ਹੋਰ ਵੀ ਜਿਹੜੇ ਨੇ ਸੁਸਾਈਡ ਦੇ, ਹੋਮੀਸਾਈਡ ਦੇ, ਵਾਇਲੈਂਸ ਘਰਾਂ ਦੇ ਵਿੱਚ ਇਹ ਦੇਖਣ ਦੇ ਵਿੱਚ ਆ ਰਹੀ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜਿਵੇਂ ਗਵਰਨਮੈਂਟ ਜਿਹੜਾ ਗਵਰਨਰ ਹੈ ਉੱਥੋਂ ਦਾ ਗ੍ਰੈਗ ਐਬਰਟਸ, ਉਹਨੇ ਤਾਂ ਇਸ ਗੱਲ ਨੂੰ ਹੀ ਡਿਸਮਿਸ ਕਰਤਾ ਵੀ ਕੋਈ ਗਨ ਕੰਟਰੋਲ ਜਾਂ ਉਸ ਦੇ ਲਈ ਕੋਈ ਲਾਅ ਦੀ ਲੋੜ ਹੈ। ਹਾਲਾਂ ਉਹ ਜਦੋਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ ਤੇ ਜਿਹੜਾ ਗਵਰਨਰ ਦੇ ਆਫਿਸ ਲਈ ਰਨ ਕਰ ਰਿਹਾ ਡੈਮੋਕ੍ਰੈਟਿਕ ਪਾਰਟੀ ਦਾ ਬੈਟੇ ਉਹ ਰੁਰਕੇ, ਉਹਨੇ ਜਦੋਂ ਉਹਨੂੰ ਕਿਹਾ ਕਿ ਵੀ ਇਹ ਤੁਹਾਡੇ ਜਿਹੜਾ ਸਟਿਫ ਆਪੋਜੀਸ਼ਨ ਹੈ ਟੂ ਦਾ ਗਨ ਕੰਟਰੋਲ ਲਾਜ਼ ਉਹ ਜ਼ਿੰਮੇਵਾਰ ਹੈ, ਤਾਂ ਉਹਨੂੰ ਉਹਦੇ 'ਚ ਉਹਨੇ ਪ੍ਰੈਸ ਕਾਨਫਰੰਸ 'ਚੋਂ ਹੀ ਬਾਹਰ ਕੱਢ ਦਿੱਤਾ। ਸੋ ਇਹ ਸਾਰਾ ਜਿਹੜਾ ਵਰਤਾਰਾ ਹੈ ਔਰ ਅਮਰੀਕਾ 'ਚ ਸਟੈਚੂ ਆਫ ਲਿਬਰਟੀ ਤੋਂ ਲੈ ਕੇ ਵਾਈਟ ਹਾਊਸ, ਦੁਨੀਆ ਭਰ 'ਚ ਜਿੱਥੇ ਤੁਸੀਂ ਦੇਖੋਗੇ ਅਮਰੀਕਨ ਝੰਡੇ ਨਿਵੇਂ ਹੋਏ ਨੇ ਔਰ ਪ੍ਰੈਜ਼ੀਡੈਂਟ ਬਾਈਡਨ ਖੁਦ ਵੀ ਟੈਕਸਾਸ ਜਾ ਰਹੇ ਨੇ। 4 ਚੁਫੇਰੇ ਆਊਟਪੋਰਿੰਗ ਆਫ ਸੋਰੋ ਹੈ ਕਈ ਥਾਂ ਦੇ ਉੱਤੇ, ਪ੍ਰੇਅਰਸ ਔਰ ਦੂਸਰੀਆਂ ਰੱਖੀਆਂ ਗਈਆਂ ਔਰ ਉਹਨਾਂ ਦੇ ਜਿਹੜੇ ਖਾਸ ਤੌਰ 'ਤੇ ਫੈਮਿਲੀ ਮੈਂਬਰਸ ਨੇ ਉਹਨਾਂ ਦਾ
ਹਾਲ ਦੇਖਿਆ ਨਹੀਂ ਜਾਂਦਾ ਜਿਸ ਹਾਲਤ ਦੇ ਵਿੱਚ ਉਹਨੇ। ਲੇਕਿਨ ਇਸ ਦੇ ਨਾਲ ਇੱਕ ਪਹਿਲਾਂ ਕੁਇਕ ਗਲੈਂਸ ਕਿ ਇਹ ਪਹਿਲੀ ਸ਼ੂਟਿੰਗ ਨਹੀਂ ਹੈ ਕਿ ਵੀ ਜਿਹੜੀ ਸਕੂਲ ਦੇ ਵਿੱਚ ਹੋਈ ਹੋਏ। ਜਿਹੜਾ ਮੈਂ ਥੋੜ੍ਹਾ ਬਹੁਤ ਦੇਖਿਆ ਇਹ ਸਾਰੇ ਨੂੰ, ਜੇ ਅਸੀਂ ਅੱਗੋਂ ਪਿੱਛੇ ਵੱਲ ਜਾਈਏ ਤੇ ਇਹ ਇਸ ਤੋਂ ਪਹਿਲਾਂ ਸੈਂਟਾ ਫੇ ਹਾਈ ਸਕੂਲ ਦੇ ਵਿੱਚ ਮਈ 2018 'ਚ ਇੱਕ 17 ਸਾਲ ਦੇ ਬੱਚੇ ਨੇ, ਹਿਊਸਟਨ ਏਰੀਆ ਹਾਈ ਸਕੂਲ ਹੈ, ਵੀ ਟੈਕਸਾਸ ਦੇ ਵਿੱਚ ਹੈ, ਸੇਂਟ ਫੇ, ਉਹਨੇ ਜਿਹੜਾ ਹਾਈ ਸਕੂਲ 'ਚ ਐਂਟਰ ਹੋ ਕੇ 10 ਬੱਚਿਆਂ ਨੂੰ ਮਾਰ ਦਿੱਤਾ ਸੀ, ਜਿਨ੍ਹਾਂ 'ਚ 10 ਇਨਸਾਨਾਂ ਨੂੰ ਮਾਰਿਆ ਸੀ, ਜਿਨ੍ਹਾਂ 'ਚ ਸਾਰੇ ਹੀ ਜਿਹੜੇ ਨੇ ਬਹੁਤੇ ਜਿਨ੍ਹਾਂ 'ਚੋਂ ਸਟੂਡੈਂਟ ਸੀ ਉਹ ਫੜਿਆ ਗਿਆ ਸੀ ਔਰ ਹੁਣ ਉਸ ਦੇ ਉੱਤੇ ਟ੍ਰਾਇਲ ਚੱਲ ਰਿਹਾ। ਤਾਂ ਇਹ ਵਾਕਿਆ ਆਲਮੋਸਟ 4 ਸਾਲ ਪਹਿਲਾਂ ਟੈਕਸਾਸ ਦੇ ਹੀ ਸੈਂਟਾ ਫੇ ਹਾਈ ਸਕੂਲ ਦੇ ਵਿੱਚ ਹੋਇਆ। ਫਿਰ ਮੈਜੋਰਿਟੀ ਸਟੋਨਮੈਨ ਡਗਲਸ ਹਾਈ ਸਕੂਲ 'ਚ ਫਰਵਰੀ 2018 ਦੇ ਵਿੱਚ ਵਾਕਿਆ ਹੋਇਆ ਸੀ ਕਿ ਇਹ ਫਲੋਰੀਡਾ ਦੇ ਵਿੱਚ ਹੈ, ਪਾਰਕਲੈਂਡ ਫਲੋਰੀਡਾ 'ਚ, ਔਰ ਇੱਕ ਹਮਲੇ ਦੇ ਵਿੱਚ ਇਹਨੂੰ 20 ਸਾਲਾ ਨੌਜਵਾਨ ਨੇ ਅਟੈਕ ਕੀਤਾ। 14 ਸਟੂਡੈਂਟ ਤੇ 3 ਸਟਾਫ ਮੈਂਬਰ ਮਾਰੇ ਗਏ ਸੀ। ਇਹ ਜਿਹੜਾ ਫਲੋਰੀਡਾ ਦਾ ਵਾਕਿਆ ਹੈ। ਇਸੇ ਤਰ੍ਹਾਂ ਜਿਹੜਾ ਓਰੀਗਨ ਦੇ ਵਿੱਚ ਉਮਾਕਾ ਕਮਿਊਨਿਟੀ ਕਾਲਜ ਦੇ ਵਿੱਚ ਅਕਤੂਬਰ 2015 ਦੇ ਵਿੱਚ ਇੱਕ ਜਿਹੜਾ ਕਾਤਲ ਨੇ 9 ਸਟੂਡੈਂਟਸ ਨੂੰ ਮਾਰ ਦਿੱਤਾ ਸੀ ਔਰ ਆਪਣੇ ਆਪ ਨੂੰ ਵੀ ਉਹਨੇ ਸ਼ੂਟ ਕਰ ਲਿਆ ਸੀ। ਇਹ ਵਾਕਿਆ ਓਰੀਗਨ ਦੇ ਵਿੱਚ ਹੋਇਆ। ਔਰ ਨਿਊ ਟਾਊਨ ਕਨੈਟੀਕਟ 'ਚ 2012 'ਚ ਜਿਹੜਾ ਉਹਨਾਂ ਦਾ ਮੇਜਰ ਸੈਂਡੀ ਹੁੱਕ ਐਲੀਮੈਂਟਰੀ ਸਕੂਲ ਹੈ, ਬੱਚੇ ਨੇ ਛੋਟੇ ਐਲੀਮੈਂਟਰੀ ਦੇ, ਉਹਦੇ 'ਚ ਜਿਹੜਾ ਔਰ ਇਹ ਉਹਦੇ 'ਚ ਸੈਂਡੀ ਹੁੱਕ ਐਲੀਮੈਂਟਰੀ ਸਕੂਲ 'ਚ 20 ਫਸਟ ਗ੍ਰੇਡਰ ਬੱਚੇ ਤੇ 6 ਟੀਚਰ ਜਿਹੜੇ ਨੇ ਉਹ ਮਾਰ ਦਿੱਤੇ ਗਏ ਸੀ। ਸੋ ਇਹ 26 ਕੈਜੂਅਲਟੀਜ਼ ਮੈਕਸਿਮਮ ਸੀ ਔਰ ਇਸ ਨੇ ਜਿਹੜਾ ਕਾਤਲ ਸੀ ਉਸ ਨੇ ਆਪਣੇ ਆਪ ਨੂੰ ਵੀ ਐਂਡ ਕੀਤਾ। ਸੋ ਇਹ ਬੜੀ ਵੱਡੀ ਟ੍ਰੈਜਡੀ ਸੀ ਦਸੰਬਰ 2012 ਦੇ ਵਿੱਚ ਸਾਡੀ ਗੁਆਂਢੀ ਸਟੇਟ ਕਨੈਟੀਕਟ 'ਚ, ਜਿਹਦੇ 'ਚ ਕਿ 19 ਸਾਲਾ ਬੱਚੇ ਨੇ 20 ਫਸਟ ਗ੍ਰੇਡਰ, ਇਹ ਵੀ ਫਸਟ ਗ੍ਰੇਡਰ ਤੁਸੀਂ ਦੇਖ ਲਓ 4-5 ਸਾਲ ਦੇ, ਔਰ 6 ਟੀਚਰ ਮਾਰੇ ਸੀ। ਵਰਜੀਨੀਆ ਟੈਕ ਅਪ੍ਰੈਲ 2007 ਦੇ ਵਿੱਚ ਜ਼ਾਹਰ ਹੈ, ਉਦੋਂ ਮੈਂ ਵੀ ਵਾਸ਼ਿੰਗਟਨ ਸੀ ਔਰ ਇਸ ਘਟਨਾ ਨੇ ਬੜਾ ਉਸ ਸਾਰੇ ਮੈਟਰੋ ਏਰੀਆ ਦੇ ਵਿੱਚ ਇੱਕ ਗਮ ਦੀ ਲਹਿਰ ਪੈਦਾ ਕੀਤੀ ਸੀ। ਇੱਕ 23 ਸਾਲਾ ਸਟੂਡੈਂਟ ਨੇ ਜਿਹੜਾ ਵਰਜੀਨੀਆ ਟੈਕ ਦਾ ਹੀ ਸਟੂਡੈਂਟ ਸੀ, ਉਹਨੇ 32 ਲੋਕਾਂ ਨੂੰ ਕੈਂਪਸ ਦੇ ਵਿੱਚ ਬਲੈਕਬਰਗ ਵਰਜੀਨੀਆ ਦੇ ਵਿੱਚ ਮਾਰਿਆ ਸੀ ਔਰ 2 ਦਰਜਨ ਤੋਂ ਜ਼ਿਆਦਾ ਨੂੰ ਜ਼ਖਮੀ ਕੀਤਾ ਸੀ। ਸੋ ਇਹ ਬਹੁਤ ਵੱਡੀ ਕੈਜੂਅਲਟੀ ਸੀ ਵਰਜੀਨੀਆ ਟੈਕ ਕੈਂਪਸ ਦੇ ਵਿੱਚ ਬਲੈਕਬਰਗ ਦੇ ਵਿੱਚ ਕਿ 32 ਜਿਨ੍ਹਾਂ 'ਚ ਬਹੁਤੇ ਸਟੂਡੈਂਟ ਔਰ ਟੀਚਰ ਸੀ ਉਹ ਮਾਰ ਮੁਕਾਏ ਗਏ ਸੀ। ਇਸੇ ਤਰ੍ਹਾਂ ਉਸ ਤੋਂ ਪਹਿਲਾਂ ਮਾਰਚ 2005 'ਚ ਰੈੱਡ ਲੇਕ ਹਾਈ ਸਕੂਲ ਦੇ ਵਿੱਚ ਇੱਕ 16 ਸਾਲਾ ਵਿਦਿਆਰਥੀ ਨੇ ਉਹ ਆਪਣੇ ਪਹਿਲਾਂ ਗ੍ਰੈਂਡਫਾਦਰ ਨੂੰ ਮਾਰਿਆ, ਫਿਰ ਉਹਨੇ ਮਿਨੇਸੋਟਾ ਹੋਮ 'ਚ ਜਾ ਕੇ ਉਹ ਰੈੱਡ ਲੇਕ ਹਾਈ ਸਕੂਲ 'ਚ ਗਿਆ ਜਿੱਥੇ ਉਹਨੇ 5 ਸਟੂਡੈਂਟਸ ਨੂੰ, ਇੱਕ ਟੀਚਰ ਨੂੰ ਤੇ ਇੱਕ ਗਾਰਡ ਨੂੰ ਮਾਰ ਮੁਕਾਇਆ ਸੀ। ਇਸੇ ਤਰ੍ਹਾਂ ਅਪ੍ਰੈਲ 1999 ਦੇ ਵਿੱਚ ਕੋਲੰਬੀਅਨ ਹਾਈ ਸਕੂਲ, ਇਹ ਕੋਲੋਰਾਡੋ ਦੇ ਵਿੱਚ ਹੈ, ਉਹਦੇ 'ਚ 2 ਸਟੂਡੈਂਟਸ ਨੇ ਜਿਹੜੇ ਉੱਥੋਂ ਦੇ ਹੀ ਵਿਦਿਆਰਥੀ ਸੀ, ਉਹਨਾਂ ਨੇ 12 ਆਪਣੇ ਸਾਥੀ ਸਟੂਡੈਂਟਸ ਨੂੰ ਔਰ ਇੱਕ ਟੀਚਰ ਨੂੰ ਮਾਰ ਮੁਕਾਇਆ ਸੀ। ਸੋ ਜੇ ਤੁਸੀਂ ਇਹ ਸਾਰੀਆਂ ਹੀ ਘਟਨਾਵਾਂ ਜਿਹੜੀਆਂ ਅਸੀਂ 1999 ਤੋਂ 2022 ਤੱਕ ਆਲਮੋਸਟ 23 ਸਾਲ ਦੀਆਂ ਬਿਆਨੀਆਂ ਨੇ, ਜੇ ਤੁਸੀਂ ਦੇਖੋਗੇ ਤੇ ਉਹਦੇ 'ਚ ਈਵਨ 3-4 ਕੇਸਿਸ ਦੇ ਵਿੱਚ ਤਾਂ ਜਿਹੜੇ ਕਿਲਰ ਨੇ ਉਹ ਮਾਈਨਰ ਨੇ, 16 ਸਾਲ 14 ਸਾਲ ਔਰ ਇਹ ਸਾਰੇ ਦੇ ਨਾਲ, ਔਰ ਹੁਣ ਵੀ 18 ਸਾਲ ਦਾ ਦੂਜਾ। ਪਰ ਇਸ ਸਾਰੇ ਦੇ ਬਾਵਜੂਦ, ਕਿਉਂਕਿ ਇਹ ਤਾਂ ਸਿਰਫ ਜਿਹੜਾ ਸਕੂਲਸ ਦਾ ਰੈਕਡ ਹੈ, ਜੇ ਤੁਸੀਂ ਮਾਸ ਸ਼ੂਟਿੰਗਸ ਦੇਖੋ ਤਾਂ ਫਿਰ ਬਹੁਤ ਵੱਡੇ ਪੈਮਾਨੇ ਦੇ ਉੱਤੇ ਡੈਥਸ ਹੋਈਆਂ ਨੇ। ਔਰ ਇਸ ਲਈ ਜਦੋਂ ਦੁਨੀਆ 'ਚ ਡਿਬੇਟ ਹੁੰਦੀ ਹੈ, ਬਹੁਤਿਆਂ ਨੂੰ ਇਹ ਅੰਦਾਜ਼ਾ ਨਹੀਂ ਹੁੰਦਾ ਕਿ ਭਾਈ ਇਹ ਕੀ ਹੈ। ਉਹ ਅਮਰੀਕਾ 'ਚ ਕਹਿਣਗੇ ਜੀ ਜੇ ਹਥਿਆਰਾਂ ਦੇ ਇੰਨੀ ਖੁੱਲ੍ਹ-ਡੁੱਲ ਨਾ ਹੋਏ ਤਾਂ ਇਵੇਂ ਨਾ ਹੋਏ। ਹਾਲਾਂਕਿ ਜਿਹੜੀਆਂ ਦੁਨੀਆ ਦੇ 10 ਸਭ ਤੋਂ ਵੱਡੀਆਂ ਸਿਵਿਲੀਅਨ ਜਿਹੜੀਆਂ ਹਕੂਮਤਾਂ ਨੇ ਜਿੱਥੇ, ਉੱਥੇ ਹਥਿਆਰਾਂ ਦੀ ਰੇਸ਼ੋ ਕੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਨੇ ਉਹ ਹਥਿਆਰ ਨੇ। ਔਰ ਅਮਰੀਕਾ ਦੇ ਜੇ 100 ਰੈਜ਼ੀਡੈਂਟ ਗਿਣੇ ਜਾਣ, 100 ਅਮਰੀਕਾ ਦੇ ਵਾਸੀ, ਤੇ 100 ਬੰਦਿਆਂ ਦੇ ਕੋਲ ਐਵਰੇਜ 120 ਹਥਿਆਰ ਨੇ। ਇਹਦਾ ਮਤਲਬ ਇਹ ਹੈ ਕਿ ਜਿੰਨੇ ਹਥਿਆਰ ਅਮਰੀਕਾ 'ਚ ਨੇ, ਜੇ ਉਹਨੂੰ ਕੀਤਾ ਜਾਏ ਤੇ ਹਰ ਸ਼ਹਿਰੀ ਦੇ ਕੋਲ ਅਮਰੀਕਾ ਦੀ ਕੁੱਲ ਪੋਪੂਲੇਸ਼ਨ ਦਾ 1 ਤੋਂ ਜ਼ਿਆਦਾ
ਵੈਪਨ ਉਹਦੇ ਕੋਲ ਹੈ। ਔਰ ਇਸ ਤੋਂ ਬਾਅਦ ਮੈਨੂੰ ਹੈਰਾਨੀ ਹੋਈ ਦੇਖ ਕੇ ਯਮਨ, ਹੁਣ ਯਮਨ ਦੇ ਵਿੱਚ ਹਾਲਾਂ ਉੱਥੇ ਵਾਰ ਵੀ ਚੱਲ ਰਹੀ ਹੈ, ਸਾਊਦੀ ਅਰੇਬੀਆ ਔਰ ਈਰਾਨ ਪ੍ਰੋਕਸੀ ਵਾਰ ਲੜ ਰਿਹਾ ਔਰ ਉੱਥੇ 100 ਰੈਜ਼ੀਡੈਂਟਸ ਚੋਂ 52 ਦੇ ਕੋਲ ਹਥਿਆਰ ਨੇ ਕਿ ਹਰ ਦੂਸਰਾ ਬੰਦਾ ਜਿਹੜਾ ਹੈ ਉਹ ਹਥਿਆਰਬੰਦ ਹੈ। ਔਰ ਉਹ ਅਮਰੀਕਾ ਤੋਂ ਬਾਅਦ ਯਮਨ ਦੁਨੀਆ ਦਾ ਸਭ ਤੋਂ ਜ਼ਿਆਦਾ ਹਥਿਆਰਾਂ ਵਾਲਾ ਮੁਲਕ ਹੈ। ਸਰਬੀਆ, ਹੁਣ ਅਸੀਂ ਕੋਸੋਵੋ ਦੇ ਹਵਾਲੇ ਨਾਲ ਗੱਲ ਕੀਤੀ ਸੀ ਕਿ ਕਿਵੇਂ ਜਿਹੜਾ ਯੂਗੋਸਲਾਵੀਆ ਜਦੋਂ ਟੁੱਟਿਆ ਸਰਬਾਂ ਨੇ ਕਿਵੇਂ ਜ਼ੁਲਮ ਕੀਤੇ, ਕਰੋਟਸ ਦੇ ਵੀ ਕੀਤੇ, ਫਿਰ ਬੋਸਨੀਆ ਵਾਲਿਆਂ ਤੇ ਕੀਤੇ, ਕੋਸੋਵੋ ਨੇ ਰੈਫਰੈਂਡਮ ਨਾਲ ਆਪਣੀ ਆਜ਼ਾਦੀ ਐਲਾਨੀ ਤੇ ਸਰਬੀਆ ਦੇ ਵਿੱਚ ਵੀ 100 ਬੰਦਿਆਂ ਦੇ ਪਿੱਛੇ 39 ਦੇ ਕੋਲ ਹਥਿਆਰ ਨੇ। ਸੋ ਤੀਸਰੀ ਜਿਹੜੀ ਦੁਨੀਆ ਦੀ ਸਭ ਤੋਂ ਜ਼ਿਆਦਾ ਵੈਪਨਾਈਜ਼ਡ ਸੁਸਾਇਟੀ ਹੈ ਉਹ ਸਰਬੀਅਨ ਸੁਸਾਇਟੀ। ਮੌਂਟੀਨੀਗਰੋ ਇਹਨਾਂ ਚੋਂ ਹੀ ਟੁੱਟਿਆ। ਯੂਗੋਸਲਾਵੀਆ ਚੋਂ ਬਹੁਤ ਛੋਟਾ ਜਿਹਾ ਮੁਲਕ ਹੈ ਜਿਵੇਂ ਮੈਸੇਡੋਨੀਆ ਹੈ ਔਰ ਮੌਂਟੀਨੀਗਰੋ ਔਰ ਐਲਬੇਨੀਆ ਇਹ ਕੋਸੋਵੋ ਦੇ ਨਾਲ ਬਾਰਡਰ ਲੱਗਦਾ ਹੈ। ਮੌਂਟੀਨੀਗਰੋ ਦੇ ਵਿੱਚ 39 ਬੰਦਿਆਂ ਦੇ ਕੋਲ ਵੈਪਨ ਨੇ 100 ਦੇ ਪਿੱਛੇ। ਇਹ ਵੀ ਹਾਈਲੀ ਵੈਪਨਾਈਜ਼ ਸੁਸਾਇਟੀ ਹੈ। ਯੂਰੋਗੇ ਉਹਨਾਂ ਦੇ ਕੋਲ 34/100। ਕੈਨੇਡਾ, ਈਵਨ ਹੁਣ ਕੈਨੇਡਾ ਦੇ ਵਿੱਚ ਹਾਲਾਂ ਬਹੁਤ ਟਫ ਗਨ ਲਾਜ਼ ਨੇ ਔਰ ਉੱਥੇ ਵੀ ਜਿਹੜੀ ਵਨਸ ਇਨ ਅ ਵਾਈਲ ਮਾਸ ਸ਼ੂਟਿੰਗਸ ਤਾਂ ਇਸ ਲੈਵਲ ਦੀਆਂ ਨਹੀਂ ਹੁੰਦੀਆਂ ਪਰ ਹੁੰਦੀ ਹੈ ਵਾਇਲੈਂਸ। ਸੋ ਕੈਨੇਡਾ 'ਚ ਵੀ 100 ਕੈਨੇਡੀਅਨਸ ਦੇ ਪਿੱਛੇ 34 ਜਿਹੜੇ ਨੇ ਉਹ ਹਥਿਆਰਬੰਦ ਨੇ। ਸੋ ਕੈਨੇਡਾ ਵੀ ਉਸ ਸਾਈਪਰਸ, ਹੁਣ ਸਾਈਪਰਸ ਛੋਟਾ ਜਿਹਾ ਮੁਲਕ ਔਰ ਉਹਨਾਂ ਦਾ ਟਰਕੀ ਔਰ ਗ੍ਰੀਸ ਦਾ ਝਗੜਾ ਵੀ ਚੱਲਦਾ। ਇੱਕ ਪਾਸੇ ਇੱਕ ਸਾਈਪਰਸ ਟਰਕੀ ਦਾ ਹਿੱਸਾ ਹੈ, ਇੱਕ ਗ੍ਰੀਸ ਦਾ। ਸਾਈਪਰਸ ਦੇ ਵਿੱਚ ਵੀ 100 ਬੰਦਿਆਂ ਪਿੱਛੇ ਜਿਹੜਾ 34 ਦੇ ਕੋਲ ਹਥਿਆਰ ਨੇ। ਫਿਨਲੈਂਡ, ਹੁਣ ਜਦੋਂ ਅਸੀਂ ਫਿਨਲੈਂਡ ਔਰ ਇਹ ਸਵੀਡਨ ਔਰ ਉਹਨਾਂ ਦੀ ਗੱਲ ਕਰਦੇ ਹਾਂ, ਨੈਟੋ ਦੇ ਵਿੱਚ ਵੜਨਾ ਚਾਹੁੰਦੇ ਨੇ ਪਰ ਉੱਥੇ ਉਹ ਉਹਨਾਂ ਦੇ ਟ੍ਰੇਨਡ ਲੋਕ ਆਪਣੇ ਬਚਾਅ ਦੇ ਲਈ ਉਹਨਾਂ ਨੇ 100 ਦੇ ਪਿੱਛੇ 32 ਦੇ ਕੋਲ ਹਥਿਆਰ ਨੇ। ਲਬਨਾਨ ਤਾਂ ਹਮੇਸ਼ਾ ਹੀ ਖਬਰਾਂ 'ਚ ਰਿਹਾ, ਜਦੋਂ ਤੋਂ ਅਸੀਂ ਬਚਪਨ ਤੋਂ ਸੁਣਦੇ ਆਏ ਹਾਂ ਕਿ ਉੱਥੇ ਕਦੇ ਪੀਸ ਨਹੀਂ ਹੋਈ। ਬੈਰੂਤ ਔਰ ਲਬਨਾਨ ਇਹ ਸਿਨੋਨਿਮਸ ਹੀ ਰਹੇ ਵਾਇਲੈਂਸ ਦੇ ਲਿਹਾਜ਼ ਨਾਲ। ਉੱਥੇ 31.9 ਆਲਮੋਸਟ 100 ਰੈਜ਼ੀਡੈਂਟਸ ਪਿੱਛੇ 32 ਜਿਹੜੇ ਨੇ ਉਹਨਾਂ ਕੋਲ ਹਥਿਆਰਬੰਦ ਨੇ। ਔਰ ਆਈਸਲੈਂਡ ਜਿਹੜਾ ਛੋਟਾ ਜਿਹਾ ਹੈ ਉੱਥੇ ਵੀ 31.7 ਹਥਿਆਰ ਨੇ। ਸੋ ਇਹ ਸਮਝਣਾ ਜ਼ਰੂਰੀ ਹੈ ਕਿ ਭਾਈ ਇਸ ਡਿਬੇਟ ਦੇ ਵਿੱਚ ਜਿੱਥੇ ਇਹ ਗਨ ਕੰਟਰੋਲ ਦਾ ਔਰ ਦੂਜਾ ਇੱਕ ਵਾਰ ਫਿਰ ਇਹ ਗੱਲ ਆਏਗੀ ਅਮਰੀਕਾ ਦੇ ਹਵਾਲੇ ਨਾਲ ਵੀ, ਲੇਕਿਨ ਇਸ ਦਾ ਕੋਈ ਸਿੱਧਾ ਇਸ ਨਾਲ ਸੰਬੰਧ ਜੋੜਨਾ ਵੀ ਇਸ ਨੂੰ ਜੋੜ ਕੇ ਕੋਈ ਬਿਲਕੁਲ ਹਥਿਆਰਾਂ ਦਾ ਵਿਰੋਧ ਕਰੇ ਨਹੀਂ ਹੈ, ਕਿਉਂਕਿ ਉਹ ਅਸੀਂ ਜਿਵੇਂ ਕਿਹਾ ਕਿ ਅਮਰੀਕਾ ਸੈਕੰਡ ਅਮੈਂਡਮੈਂਟ ਇਸ ਕਿਸਮ ਦਾ ਕੁਝ ਵੀ ਹੋਣ ਨਹੀਂ ਦੇਵੇਗੀ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਕੋਵਿਡ-19 ਦੀ ਅਜੇ ਸ਼ੁਰੂਆਤ ਹੀ ਹੋਈ ਸੀ ਤੇ ਇਹ ਖਬਰਾਂ ਲੱਗੀਆਂ ਔਰ ਦੁਨੀਆ ਨੇ ਦੇਖਿਆ ਵੱਡੀਆਂ ਲਾਈਨਾਂ ਲੱਗੀਆਂ ਹੋਈਆਂ ਸੀ ਗਨ ਹਾਊਸਿਸ ਦੇ, ਜਿਹੜੇ ਗਨ ਸਟੋਰ ਨੇ ਉਹਨਾਂ ਦੇ ਬਾਹਰ ਅਮਰੀਕਾ 'ਚ ਵੈਪਨ ਖਰੀਦਣ ਲਈ, ਕਿਉਂਕਿ ਇਹ ਵੀ ਫੀਅਰ ਹੁੰਦਾ ਹੈ ਕਿ ਜਦੋਂ ਕਿਤੇ ਵੀ ਆਰਥਿਕ ਮੰਦਹਾਲੀ ਹੁੰਦੀ ਹੈ, ਸਭ ਤੋਂ ਪਹਿਲਾਂ ਫੂਡ ਸਕਰੈਸਿਟੀ ਹੁੰਦੀ ਹੈ, ਖਾਣ ਪੀਣ ਦੀਆਂ ਚੀਜ਼ਾਂ, ਨਾਲ ਦੀ ਨਾਲ ਲੁੱਟ ਖੋਹਾਂ ਸ਼ੁਰੂ ਹੋ ਜਾਂਦੀਆਂ ਨੇ। ਜਿਵੇਂ ਅਸੀਂ ਦੇਖ ਰਹੇ ਹਾਂ ਮੈਂ ਅੱਜ ਦੀ ਆਵਾਜ਼ ਆਪਣੇ ਪ੍ਰੋਗਰਾਮ ਦੇ ਵਿੱਚ ਕਿਹਾ ਸੀ ਕਿ ਜਦੋਂ ਅਸੀਂ ਹੁਣ ਅਮਰੀਕਾ 'ਚ ਗੱਲ ਕਰ ਰਹੇ ਹਾਂ ਕਿ ਆਲਰੇਡੀ ਰਿਸੈਸ਼ਨ ਸ਼ੁਰੂ ਹੋ ਗਈ ਹੈ, ਬਾਈਡਨ ਨੇ ਵੀ ਮੰਨਿਆ ਤੇ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਦੇ ਨੇੜੇ ਤੇੜੇ ਪਿਛਲੇ 5-6 ਹਫ਼ਤਿਆਂ ਦੇ ਵਿੱਚ 5 ਤੋਂ ਜ਼ਿਆਦਾ ਜਿਹੜੇ ਵਾਕਿਆਤ ਨੇ ਉਹ ਹੇਟ ਕ੍ਰਾਈਮ ਵੀ ਔਰ ਲੁੱਟਾਂ ਖੋਹਾਂ ਵੀ, ਕਿਉਂਕਿ ਇਹ ਆਪਣੇ ਆਪ 'ਚ ਸਬੂਤ ਹੁੰਦਾ ਹੈ ਕਿਉਂਕਿ ਕੋਵਿਡ ਦੇ ਚੱਲਦਿਆਂ ਇੰਨੇ ਖੁੱਲੇ ਪੈਸੇ ਦਿੱਤੇ ਗਏ ਕਿ ਉਹ ਖਾ ਪੀ ਕੇ ਜਦੋਂ ਉਹਨਾਂ ਨੇ ਤਾਂ ਉਹ 3 ਟ੍ਰਿਲੀਅਨ ਦਾ ਪੈਕੇਜ ਟਰੰਪ ਨੇ ਦਿੱਤਾ, 3 ਦਾ ਬਾਈਡਨ ਨੇ ਦਿੱਤਾ, ਮੁੱਕ ਗਿਆ ਕੰਮ। ਹੁਣ ਅੱਗੋਂ ਕਿਉਂਕਿ ਰਿਸੈਸ਼ਨ ਸ਼ੁਰੂ ਹੋ ਗਈ ਹੈ, ਈਵਨ ਐਮਾਜ਼ੋਨ ਔਰ ਦੂਸਰੇ ਜਿਨ੍ਹਾਂ ਨੇ ਬੜੇ ਲੋਕਾਂ ਨੂੰ ਹਾਇਰ ਕੀਤਾ ਸੀ ਉਹ ਵੀ ਫਾਇਰ ਕਰ ਰਹੇ ਨੇ। ਟਰੱਕਿੰਗ ਇੰਡਸਟਰੀ ਜਿਨ੍ਹਾਂ ਦਾ ਬਹੁਤ ਚੰਗਾ ਕੰਮ ਸੀ ਉਹ ਅਗੇਨ ਸਫਰ ਕਰ ਰਹੇ ਨੇ, ਉਹਨਾਂ ਦਾ ਸ਼ੁਰੂ ਹੋ ਗਿਆ ਕੰਮ ਕਿਉਂਕਿ ਗੈਸ ਪ੍ਰਾਈਸਿਸ ਵੀ ਅਪ ਨੇ ਔਰ ਬਾਹਰੋਂ ਕੋਈ ਸਮਾਨ ਨਹੀਂ ਆ ਰਿਹਾ। ਸੋ ਜਦੋਂ ਇਸ ਕਿਸਮ ਦਾ ਵਰਤਾਰਾ ਹੁੰਦਾ ਹੈ ਉਦੋਂ ਵੀ ਲੁੱਟ ਖਸੁੱਟ ਔਰ ਦੂਸਰਾ ਸ਼ੁਰੂ ਹੁੰਦਾ ਹੈ ਤੇ ਉਹਦੇ 'ਚ ਆਪਣੀ ਪ੍ਰੋਟੈਕਸ਼ਨ ਦੇ ਲਈ ਤੁਹਾਡੇ ਕੋਲ ਹਥਿਆਰ ਦਾ ਹੋਣਾ ਜ਼ਰੂਰੀ ਵੀ ਹੁੰਦਾ। ਸੋ ਇਹ ਸੀਰੀਅਸ ਡਿਬੇਟ ਹੈ ਪਰ ਅਸੀਂ ਅਲਟੀਮੇਟਲੀ ਇਹ ਜਦੋਂ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਜਾਂ ਮਾਰਕੀਟ ਪਲੇਸ ਤੇ, ਜਿਵੇਂ ਅਜੇ ਪਿਛਲੇ ਹਫ਼ਤੇ ਹੀ 10 ਦਿਨ ਪਹਿਲਾਂ ਬਫਲੋ ਦੇ ਵਿੱਚ ਨਿਊਯਾਰਕ ਦੇ ਮਾਰਕੀਟ ਪਲੇਸ 'ਚ 12 ਤੋਂ ਜ਼ਿਆਦਾ ਅਫਰੀਕਨ ਅਮਰੀਕਨਾਂ ਨੂੰ ਇੱਕ ਵਾਈਟ ਸੁਪਰੇਮਿਸਿਸਟ ਨੇ ਆਪਣਾ ਸ਼ਿਕਾਰ ਬਣਾਇਆ
ਤੇ ਉੱਥੇ ਨਫ਼ਰਤ ਵੀ ਹੈ, ਉਹਦੇ ਨਾਲ ਜਦੋਂ ਨਫ਼ਰਤ ਦੇ ਨਾਲ ਫਰਸਟ੍ਰੇਸ਼ਨ ਜੁੜ ਜਾਂਦੀ ਹੈ ਤੇ ਈਜ਼ੀ ਅਵੇਲੇਬਿਲਟੀ ਵੈਪਨ ਦੀ ਜੁੜ ਜਾਂਦੀ ਹੈ, ਤੇ ਇਹ ਫਿਰ ਇੱਕ ਬੜਾ ਡਿਜ਼ਾਸਟਰਸ ਜਿਹੜਾ ਉਹ ਕੰਬੀਨੇਸ਼ਨ ਬਣ ਜਾਂਦਾ ਹੈ। ਸੋ ਅਸੀਂ ਜਿਹੜੇ ਬੱਚੇ ਜਿਹੜੇ ਮਾਸੂਮ ਔਰ ਉਹ ਕਲੀਆਂ ਜਿਹੜੀਆਂ ਅਜੇ ਜਿਨ੍ਹਾਂ ਨੇ ਫੁੱਲ ਬਣਨਾ ਸੀ, ਜਿਨ੍ਹਾਂ ਦੇ ਸਾਹਮਣੇ ਜ਼ਿੰਦਗੀ ਸੀ, ਔਰ ਉਹਨਾਂ ਦੇ ਮਾਪਿਓ ਔਰ ਕਿਵੇਂ ਰੀਝਾਂ ਦੇ ਨਾਲ ਤੁਸੀਂ ਪਹਿਲਾਂ ਗ੍ਰਸਤੀ ਜੀਵਨ ਦੇ ਅੰਦਰ ਬੱਚੇ ਬੱਚੀ ਦਾ ਹੋਣਾ, ਉਸ ਲਈ ਇੱਕ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਇੱਕ ਹੋਪ ਮਿਲਦੀ ਹੈ, ਫਿਰ ਤੁਸੀਂ ਬੱਚਿਆਂ ਨੂੰ ਹਰ ਦਿਨ ਗਰੋ ਹੁੰਦੇ ਦੇਖਦੇ ਹੋ, ਫਿਰ ਆਲ ਆਫ ਏ ਸਡਨ ਤੁਹਾਡਾ ਉਹ ਸੰਸਾਰ ਉਜੜ ਜਾਂਦਾ ਹੈ। ਔਰ ਜ਼ਾਹਰ ਹੈ ਕਿ ਸਾਡੇ ਇਨਸਾਨੀ ਸਮਾਜ ਦੇ ਵਿੱਚ ਜਿਹੜਾ ਇਹ ਵਾਇਲੈਂਸ ਵੀ ਵੱਧ ਰਹੀ ਹੈ, ਇਨਟੋਲਰੈਂਸ ਵੀ ਵੱਧ ਰਹੀ ਹੈ, ਇਨਸਾਨੀਅਤ ਦਾ ਫੁਕਦਾਨ ਹੋ ਰਿਹਾ, ਕਮੀ ਹੋ ਰਹੀ ਹੈ, ਔਰ ਦੂਸਰਾ ਜਿਹੜਾ ਪਾਰਟ ਹੈ ਵਾਇਲੈਂਸ ਦਾ, ਉਹ ਕਾਫੀ ਤੇਜ਼ੀ ਦੇ ਨਾਲ ਵੱਧ ਰਿਹਾ ਜੀ। ਔਰ ਇਸੇ ਕੰਟੈਕਸਟ ਜਿਵੇਂ ਤੁਸੀਂ ਮੈਂਸ਼ਨ ਵੀ ਕੀਤਾ ਹੈ, ਕਿਉਂਕਿ ਜਦੋਂ ਦੁਨੀਆ ਦੇ ਵਿੱਚ ਇਕਨੋਮੀ ਨੂੰ ਘੁਮਾਉਣ ਵਾਲੇ ਤਾਂ ਬਿਲੀਅਨੇਅਰ ਹੀ ਹੁੰਦੇ ਨੇ ਕਿ ਉਹਨਾਂ ਨੇ ਕਿੱਥੋਂ ਕੀ ਕਰਨਾ ਹੈ। ਔਰ ਜ਼ਾਹਰ ਹੈ ਯੂਕਰੇਨ ਦੇ ਉੱਤੇ ਰੂਸ ਦੇ ਹਮਲੇ ਤੋਂ ਬਾਅਦ ਲਗਭਗ 2.5 ਮਹੀਨੇ ਹੁਣ ਬੀਤ ਗਏ ਨੇ, ਜਿਹੜਾ ਰੂਸ ਸਮਝਦਾ ਸੀ ਕਿ ਜਿਵੇਂ 2014 'ਚ ਕ੍ਰੀਮੀਆ ਦੇ ਵਿੱਚ ਉਹਨੇ ਵਿਦਨ ਡੇਜ਼ ਜਿਹੜਾ ਉਹਨੂੰ ਹਥਿਆ ਲਿਆ ਔਰ ਆਪਣਾ ਰੈਫਰੈਂਡਮ ਵੀ ਕਰਵਾ ਲਿਆ, ਦੁਨੀਆ ਨੇ ਮਾੜੀਆਂ ਮੋਟੀਆਂ ਸੈਂਕਸ਼ਨਸ ਲਾਈਆਂ, ਗੱਲਬਾਤ ਮੁੱਕ ਗਈ। ਸੋ ਉਹ ਸਮਝਦੇ ਸੀ ਵੀ ਯੂਕਰੇਨ ਦਾ ਆਪਰੇਸ਼ਨ ਵੀ ਜਿਹੜਾ ਇਸ ਲੈਵਲ ਦਾ ਹੋਏਗਾ, ਪਰ ਮਿਲਟਰੀ ਹਿਸਟਰੀ ਯੂਕਰੇਨ ਨੇ ਬਦਲੀ। ਟੈਂਕਸ ਕਿਵੇਂ ਨਿਕੰਮੇ ਹੋ ਗਏ, ਕਿਵੇਂ ਕਿਸ ਲੈਵਲ ਤੇ ਜਾ ਕੇ ਜਦੋਂ ਲੋਕ ਇਹ ਤਈਆ ਕਰ ਲੈਂਦੇ ਨੇ ਕਿ ਉਹਨਾਂ ਨੇ ਲੜਨਾ, ਬੇਸ਼ੱਕ ਉਹਨਾਂ 'ਚ ਬਹੁਤ ਸਾਰੇ ਫੁੱਲੀ ਟ੍ਰੇਨਡ ਸੋਲਜਰ ਵੀ ਨਹੀਂ ਸੀ, ਪਰ ਜਦੋਂ ਜਾ ਕੇ ਉਹ ਖਲੋਤੇ ਔਰ ਉਹਨਾਂ ਨੂੰ ਵੈਪਨਸ ਵੀ ਮਿਲੇ ਔਰ ਜਿਹੜੀ ਰੈਜ਼ਿਸਟੈਂਸ ਉਹਨਾਂ ਨੇ ਦਿੱਤੀ, ਇਹ ਕਦੇ ਪੁਤਿਨ ਨੇ ਖਿਆਲ 'ਚ ਵੀ ਨਹੀਂ ਹੋਏਗਾ ਉਹਦੇ ਕਿ ਉਹਨੂੰ ਕੀਵ ਤੋਂ ਔਰ ਦੂਸਰੀਆਂ ਥਾਵਾਂ ਤੋਂ ਪਿੱਛੇ ਫੌਜ ਖਿੱਚਣੀ ਪਏਗੀ। ਔਰ ਹੁਣ ਤਾਂ ਜਿਹੜੇ ਇਲਾਕੇ ਈਵਨ ਰੂਸ ਦੇ ਆਪਣੇ ਬਾਰਡਰ 'ਤੇ ਲੱਗਦੇ ਨੇ, ਉੱਥੋਂ ਤੱਕ ਵੀ ਯੂਕਰੇਨੀਅਨ ਅੱਗੇ ਜਾ ਰਹੇ ਨੇ। ਸੋ ਇਹਨਾਂ ਹਾਲਾਤਾਂ ਦੇ ਚੱਲਦਿਆਂ, ਕਿਉਂਕਿ ਪੁਤਿਨ ਔਰ ਸ਼ੀ ਜਿਨਪਿੰਗ ਚਾਈਨੀਜ਼ ਪ੍ਰੀਮੀਅਰ, ਉਹਨਾਂ ਦੀ ਰਿਲੇਸ਼ਨਸ਼ਿਪ ਵੀ ਜਿਹੜੀ ਹੈ ਉਹ ਘਿਓ ਖਿਚੜੀ ਨੇ ਆਪਸ ਦੇ ਵਿੱਚ। ਔਰ ਜਿਵੇਂ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਏਸ਼ੀਆ ਦੇ ਟੂਰ 'ਤੇ ਨੇ, ਜਦੋਂ ਕੁਆਡ ਦੀ ਮੀਟਿੰਗ ਜਾਪਾਨ ਦੇ ਵਿੱਚ ਚੱਲ ਰਹੀ ਸੀ, ਉਦੋਂ ਰਸ਼ੀਆ ਔਰ ਚਾਈਨਾ ਉਹ ਜੁਆਇੰਟ ਮਿਲਟਰੀ ਐਕਸਰਸਾਈਜ਼ਸ ਕਰ ਰਹੇ ਸੀ। ਸੋ ਇਹ ਵੀ ਇੱਕ ਪਾਰਟ ਨੂੰ ਜਦੋਂ ਦੇਖਿਆ ਜਾ ਰਿਹਾ ਵੀ ਇਹਦੇ ਬਾਵਜੂਦ ਕਿ ਰਸ਼ੀਆ 'ਤੇ ਸੈਂਕਸ਼ਨਸ ਲੱਗੀਆਂ, ਇਕਨੋਮਿਕਲੀ ਵੀ ਉਹ ਆਈਸੋਲੇਟ ਹੋਇਆ, ਪੋਲੀਟੀਕਲੀ ਵੀ ਆਈਸੋਲੇਟ ਹੋਇਆ, ਪਰ ਇਹ ਦੋਨੋਂ ਹੀ ਰਜੀਮ ਜਿਹੜੇ ਅਲਟੀਮੇਟਲੀ ਡਿਕਟੇਟਰਸ਼ਿਪ ਜਾਂ ਕਮਿਊਨਿਜ਼ਮ, ਸ਼ੀ ਜਿਨਪਿੰਗ ਵੀ ਆਲ ਇਨ ਆਲ ਹੈ, ਤੈਅ ਜ਼ਿੰਦਗੀ ਪ੍ਰੈਜ਼ੀਡੈਂਟ ਉਹਨੇ ਰਹਿਣਾ। ਸੋ ਇਹ ਕਿੱਧਰ ਨੂੰ ਲਿਜਾਏਗੀ ਗੱਲ ਕਿ ਯੂਕਰੇਨੀਅਨ ਵਾਰ ਦਾ ਐਂਡ ਹੋਏਗਾ ਤਾਂ ਪੁਤਿਨ ਬੈਕ ਆਫ ਹੋਏਗਾ, ਜਾਂ ਕਿ ਜਿਵੇਂ ਜ਼ੈਲੈਂਸਕੀ ਨੇ ਕਿਹਾ, ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਵੀ ਡਾਇਰੈਕਟ ਮੈਂ ਗੱਲ ਕਰਾਂਗਾ, ਇਹ ਗੱਲ ਕਿੱਧਰ ਨੂੰ ਜਾਏਗੀ। ਔਰ ਇੱਕ ਬੜਾ ਇੰਪੋਰਟੈਂਟ ਫੋਰਮ ਹੈ ਵਰਲਡ ਇਕਨੋਮਿਕ ਫੋਰਮ, ਉਹਨਾਂ ਦਾ ਜਿਹੜੀ ਹੈ ਜਨਵਰੀ ਮਹੀਨੇ 'ਚ ਯੂਜਲੀ ਇੱਕ ਕਾਨਫਰੰਸ ਹੁੰਦੀ ਹੈ, ਜਿਸ ਦੇ ਵਿੱਚ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਦੁਨੀਆ ਉਹਦੇ 'ਚ ਵੱਡੇ ਦੁਨੀਆ ਦੇ ਬਿਲੀਅਨੇਅਰ ਐਡਰੈਸ ਵੀ ਕਰਦੇ ਨੇ, ਔਰ ਉੱਥੇ ਦੁਨੀਆ ਦੀ ਜਿਹੜੀ ਇਕਨੋਮਿਕ ਹਾਲਤ ਹੈ ਉਸ ਬਾਰੇ ਵੀ ਕੀਤਾ ਜਾਂਦਾ ਹੈ। ਪਰ ਇਸ ਵਾਰ ਕਿਉਂਕਿ ਆਲਰੇਡੀ ਯੂਕਰੇਨ ਵਾਲਾ ਕ੍ਰਾਈਸਿਸ ਸ਼ੁਰੂ ਹੋ ਗਿਆ ਸੀ, ਇਸ ਲਈ ਜਨਵਰੀ ਵਾਲੀ ਤਾਂ ਉਹਨਾਂ ਦੀ ਨਹੀਂ ਹੋ ਸਕੀ। ਔਰ ਇਹ ਹੁਣ ਜਿਹੜਾ ਉਹ ਸੈਸ਼ਨ ਹੈ ਵਰਲਡ ਇਕਨੋਮਿਕ ਫੋਰਮ ਦਾ ਮਈ 23 ਤੋਂ 26 ਤੱਕ ਚੱਲਣਾ, ਉਹ ਡੈਵੋਸ ਸਿਟੀ ਹੈ ਸਵਿਟਜ਼ਰਲੈਂਡ ਦੀ, ਉਸ ਦੇ ਵਿੱਚ ਚੱਲ ਰਿਹਾ। ਔਰ ਮੈਂ ਵੀ ਥੋੜ੍ਹਾ ਬਹੁਤ, ਹਾਲਾਂ ਕੋਈ ਇਕੋਨਮੀ ਮੇਰਾ ਆਫ ਇੰਟਰਸਟ ਨਹੀਂ ਹੈ ਫੀਲਡ, ਹਾਲਾਂ ਦੁਨੀਆ ਤਾਂ ਇਹੀ ਇੱਥੋਂ ਵਾਲੇ ਘੁਮਾਉਂਦੇ ਨੇ, ਨਿੱਕੀਆਂ ਟੋਪੀਆਂ ਸਿਰਾਂ 'ਤੇ ਰੱਖੀਆਂ ਵਾਲ ਸਟਰੀਟ ਜਰਨਲ ਵਾਲੇ। ਪਰ ਕਿਉਂਕਿ ਹੁਣ ਪੋਲੀਟੀਕਲ ਕ੍ਰਾਈਸਿਸ ਦੇ ਨਾਲ ਇਹ ਮੈਂ ਸਮਝਣ ਦੀ ਵੀ ਕੋਸ਼ਿਸ਼ ਕਰਦਾ ਹਾਂ ਕਿ ਭਾਈ ਕਿਹਦੇ ਪਿੱਛੇ ਕੌਣ ਹੈ। ਔਰ ਈਵਨ ਕੋਵਿਡ ਕ੍ਰਾਈਸਿਸ ਦੇ ਚੱਲਦੇ ਆ, ਜਦੋਂ ਇਹ ਆਇਆ ਕਿ ਭਾਈ ਕਿੰਨੇ ਪੈਸੇ ਬਣਾਏ, ਵੈਕਸੀਨ ਦੇ ਨਾਂ ਥੱਲੇ ਕੀ ਹੋਇਆ, ਬਿਲ ਗੇਟਸ ਕਿੱਧਰ ਗਿਆ, ਜਾਂ ਮਿਸਟਰ ਮਸਕ ਜਿਹਨੇ 40 ਕੇ 44 ਬਿਲੀਅਨ ਡਾਲਰ ਦਾ ਟਵਿੱਟਰ ਖਰੀਦਣਾ ਸੀ, ਉਹਦਾ ਵਿਰੋਧ ਕਿਵੇਂ ਜਿਹੜਾ ਉਹਨਾਂ ਨੇ ਬਿਲ ਗੇਟਸ ਔਰ ਦੂਸਰਿਆਂ ਨੇ ਆਪਣੇ ਕੋਲੋਂ ਪੈਸੇ ਦੇ ਕੇ ਜਿਹੜਾ ਹੈ ਉਹ NGOs ਤੋਂ, ਔਰ ਇਹਦੇ 'ਚ ਈਵਨ ਕਲਿੰਟਨ ਵੀ, ਓਬਾਮਾ ਵੀ, ਉਹਨਾਂ ਨੇ ਜਿਹੜਾ ਉਹ ਲਿਖਿਆ ਟਵਿੱਟਰ ਨੂੰ ਕਿ ਮਤ ਕਰੋ। ਔਰ ਇਹ ਸਾਰਾ ਕੀ ਹੈ ਪੋਲੀਟਿਕਸ। ਫਿਰ ਤੁਹਾਨੂੰ ਕਈ ਵਾਰ ਇਹ ਲੱਗਣ ਲੱਗ ਜਾਂਦਾ ਹੈ ਕਿ ਵੀ ਅਸੀਂ ਲੋਕ ਤਾਂ ਐਵੇਂ
ਉਹ ਬਿਮਾਰੀ ਦੇ ਲੱਛਣਾਂ ਦੇ ਨਾਲ ਹੀ ਡੀਲ ਕਰ ਰਹੇ ਹੁੰਦੇ ਆ। ਕਹਾਣੀ ਕਿਤਿਓਂ ਹੋਰ ਕੋਈ ਹੋਰ ਏਜੰਡਾ ਸੈੱਟ ਕਰਦਾ ਹੈ, ਔਰ ਉਸ ਦੇ ਇਹੀ ਕਾਰਨ ਸੀ ਕਿ ਵੱਡੇ ਹਿੱਸਾ ਅਮਰੀਕਨਾਂ ਦਾ ਜਿਹੜੇ ਵੈਕਸੀਨੇਸ਼ਨ ਲੈਣ ਤੋਂ ਇਨਕਾਰੀ ਰਹੇ ਲੰਬਾ ਵਕਤ, ਔਰ ਹੁਣ ਵੀ ਕੁਛ ਨੇ, ਉਹਨਾਂ ਨੂੰ ਤਾਂ ਇਹ ਸਾਰਾ ਕੋਵਿਡ-19 ਜਾਂ ਦੂਜਾ ਹੀ ਉਹ ਕੰਸਪੀਰੇਸੀ ਲੱਗਦਾ ਸੀ। ਕਿਉਂਕਿ ਜਦੋਂ ਤੁਸੀਂ ਇਹ ਜਿਹੜੇ ਬਿਲੀਅਨਰ ਨੇ, ਇਹਨਾਂ ਦੀ ਇੰਨੀ ਭੁੱਖ ਵਧੀ ਹੁੰਦੀ ਹੈ ਕਿ ਇਹ ਅੱਗੋਂ ਹੋਰ ਸਹਿਜ ਖਟੇ ਲਾਕੋ ਉੱਠ ਧਾਵੇ ਵਾਂਗ ਆਪਣਾ ਯਤਨ ਹੁੰਦਾ ਕਿ ਉਹਨਾਂ ਨੂੰ ਹਰ ਚੀਜ਼ ਚੋਂ ਹੀ ਉਹ ਦੇਖਦੇ ਨੇ ਵੀ ਕੁਛ ਨਾ ਕੁਛ ਖਰਾਬ ਹੈ। ਔਰ ਮੈਂ ਇਸ ਵਰਲਡ ਇਕਨੋਮਿਕ ਫੋਰਮ ਜਿਹੜਾ ਡੈਵੋਸ ਚੱਲ ਰਿਹਾ ਉਹਦੇ 'ਚ ਜਿਹੜੀ ਹੈ ਜਾਰਜ ਸੋਰੋਸ, ਇਹ ਦੁਨੀਆ ਦੇ ਵੱਡੇ ਬਿਲੀਅਨਰਸ 'ਚੋਂ ਇੱਕ ਹੈ, ਉਹਦਾ ਐਡਰੈਸ ਮੈਂ ਦੇਖ ਰਿਹਾ ਸੀ ਔਰ ਉਹ ਅੱਜ ਹੈਡਲਾਈਨ ਵੀ ਹੈ ਸਾਰੇ ਹੀ ਇੰਟਰਨੈਸ਼ਨਲ ਮੀਡੀਆ ਦੀ। ਤਾਂ ਉਹਦੇ 'ਚ ਉਹਨੇ ਕਿਹਾ ਕਿ ਯੂਕਰੇਨ ਵਾਰ ਮੇ ਬੀ ਬਿਗਨਿੰਗ ਆਫ ਥਰਡ ਵਰਲਡ ਵਾਰ। ਔਰ ਇਹ ਇੱਕ ਅਹਿਮ ਗੱਲ ਹੈ ਜਿਹੜੀ ਉਸ ਨੇ ਕਹੀ ਹੈ। ਔਰ ਇਹ ਉਹਨੇ ਕਿਹਾ ਕਿ ਸ਼ੀ ਜਿਨਪਿੰਗ ਐਂਡ ਵਲੈਡੀਮੀਰ ਪੁਤਿਨ ਆਰ ਟਾਈਡ ਟੂਗੈਦਰ ਇਨ ਅਲਾਇੰਸ that has no limits। ਹੁਣ ਇਹ ਲਫ਼ਜ਼ ਵੀ ਜਿਹੜੇ ਉਹਨੇ ਇਸਤੇਮਾਲ ਕੀਤੇ ਕਿ they have no limits, ਇਹ ਐਕਚੁਅਲੀ ਜਦੋਂ ਬੀਜਿੰਗ ਦੇ ਵਿੱਚ ਜਿਹੜੀਆਂ ਨੇ ਉਹ ਚੱਲ ਰਹੀਆਂ ਸੀ ਖੇਡਾਂ, ਔਰ ਉਦੋਂ ਇਹ ਸੀ ਕਿ ਬਈ ਅਮਰੀਕਾ ਕੋਲ ਵੀ ਜਾਣਕਾਰੀ ਸੀ ਔਰ ਨੈਟੋ ਕੋਲ ਵੀ ਸੀ ਕਿ ਰਸ਼ੀਆ ਅਟੈਕ ਕਰ ਸਕਦਾ ਹੈ ਯੂਕਰੇਨ ਦੇ ਉੱਤੇ। ਅਮਰੀਕਾ ਤਾਂ ਵਾਰਨ ਕਰਦਾ ਰਿਹਾ, ਔਰ ਲੇਕਿਨ ਉਹਨਾਂ ਦਿਨਾਂ 'ਚ ਉਹਨਾਂ ਨੇ ਕਰਨਾ ਸੀ ਜਦੋਂ ਕਿ ਇਹ ਵਿੰਟਰ ਓਲੰਪਿਕਸ ਹੋਣੀਆਂ ਸੀ। ਲੇਕਿਨ ਚੀਨ ਨੇ ਜਿਹੜਾ ਉਹਨੂੰ ਇਸ ਗੱਲ ਲਈ ਮਨਾਇਆ ਕਿ ਵੀ ਨਹੀਂ, ਇਹਦੇ 'ਚ ਕੋਈ ਇੰਟਰਪਸ਼ਨ ਨਾ ਹੋਏ। ਔਰ ਬਾਅਦ 'ਚ ਸੋ ਉਸ ਵੇਲੇ ਵੀ ਜਿਵੇਂ ਰਸ਼ੀਆ ਨੇ ਕੋਆਪਰੇਟ ਕੀਤਾ ਔਰ ਚਾਈਨਾ ਦੇ ਨਾਲ, ਔਰ ਦੂਜਾ ਉਦੋਂ ਹੀ ਇਹ ਸਟੇਟਮੈਂਟ ਸਾਂਝੇ ਤੌਰ 'ਤੇ ਸੀ ਕਿ ਵੀ ਜਿਹੜੀ ਰਸ਼ੀਆ ਚਾਈਨਾ ਰਿਲੇਸ਼ਨਸ਼ਿਪ ਹੈ ਇਹਦੀਆਂ ਕੋਈ ਲਿਮਿਟਸ ਨਹੀਂ ਨੇ। ਔਰ ਉਸ ਸਟੇਟਮੈਂਟ ਨੂੰ ਕੋਟ ਕਰਦੇ ਆ ਮਿਸਟਰ ਜਾਰਜ ਸੋਰਸ, ਇਹ ਕਹਿੰਦੇ ਨੇ ਕਿ ਬਿਲੀਅਨਰ ਇਨਵੈਸਟਰ ਜਾਰਜ ਸੋਰਸ ਹੈਜ਼ ਵਾਰਨਡ that Russia's invasion of Ukraine may be the beginning of the Third World War and that the civilization may not survive this war। ਇਹ much more important ਹੈ। ਹਾਲਾਂ ਵਰਲਡ ਵਾਰ ਬਣ ਜਾਏਗੀ, ਨਹੀਂ ਹੋਏਗੀ, ਇਹ ਨਵੀਂ ਬਲੌਕਿੰਗ ਰੀਗਰੁਪਿੰਗ, ਕਿਉਂਕਿ ਇਹ ਗੱਲ ਹਰ ਕੋਈ ਸਮਝਦਾ ਹੈ ਕਿ ਜੇ ਇਹ ਅਨਐਂਡਿੰਗ ਵਾਰ ਬਣ ਜਾਂਦੀ ਹੈ, ਅਲਟੀਮੇਟਲੀ ਬਿਲਕੁਲ ਕੰਧ ਦੇ ਨਾਲ ਪੁਤਿਨ ਨੂੰ ਲਾਉਣ ਦੀ ਕੋਸ਼ਿਸ਼ ਹੁੰਦੀ ਹੈ ਤੇ ਉਹ ਨਿਊਕਲੀਅਰ ਬਟਨ ਦੱਬ ਦਿੰਦਾ ਹੈ, ਜਿਹੜਾ ਜਿਹਦਾ ਮਤਲਬ ਹੋਏਗਾ ਕਿ ਐਂਡ ਆਫ ਦਾ ਸਿਵਲਾਈਜੇਸ਼ਨ। ਔਰ ਇਸ ਦੇ ਉੱਤੇ ਹੀ ਇਹਨੇ ਮਿਸਟਰ ਜਾਰਜ ਨੇ ਆਪਣਾ ਕੇਸ ਬਿਲਡ ਕੀਤਾ ਕਿ ਬਈ ਇਹ ਜਿਹੜਾ ਉਹਨੇ ਇਹੀ ਅਪੀਲ ਕੀਤੀ ਹੈ ਕਿ ਵਰਲਡ ਮਸਟ ਮੋਬਿਲਾਈਜ਼ all resources to bring the war to an early end, and the best and perhaps only way to preserve the civilization is to defeat Mr. Putin as soon as possible। ਕਿ ਭਾਈ ਸਾਰੀ ਦੁਨੀਆ ਸਿਰ ਜੋੜ ਕੇ ਬੈਠੇ ਇਸ ਵਾਰ ਦਾ ਐਂਡ ਕਰੇ, ਔਰ ਇਹ ਜਿਹੜੀ ਪੁਤਿਨ ਦੀ ਹਾਰ ਨੂੰ ਯਕੀਨੀ ਬਣਾਉਣਾ, ਜ਼ਾਹਰ ਹੈ ਇਹ ਤਾਂ ਉਹਨਾਂ ਦਾ ਫਿਰ ਆਪਣਾ ਏਜੰਡਾ ਹੈ ਜਿਹੜਾ, ਲੇਕਿਨ ਇਸ ਬਾਰੇ ਕੋਈ ਦੋਰਾਵਾ ਨਹੀਂ ਹੈ ਕਿ ਭਾਈ ਜੇ ਇਹ ਨਾ ਹੋਇਆ ਤੇ ਫਿਰ ਇਹ ਐਂਡ ਆਫ ਦਾ ਸਿਵਲਾਈਜੇਸ਼ਨ ਹੋਏਗਾ। ਅਸੀਂ ਸਮਝਦੇ ਹਾਂ ਕਿ ਇਹ ਸਿਰਫ ਇੱਕ ਵਾਰਨਿੰਗ ਨਹੀਂ ਹੈ, ਇਹ ਕਾਫੀ ਕੁਛ ਜੋ ਕੁਛ ਚੱਲ ਰਿਹਾ, ਔਰ ਜਿਨ੍ਹਾਂ ਨੇ ਥੋੜ੍ਹੇ ਬਹੁਤ ਜਿਹੜੇ ਹਿਸਟਰੀ ਦੇ ਸਟੂਡੈਂਟ ਨੇ ਫਸਟ ਵਰਲਡ ਵਾਰ ਕਿਵੇਂ ਬਿਗਨ ਹੁੰਦੀ ਹੈ ਅਚਾਨਕ ਔਰ ਕਿੱਥੇ ਕਿੰਨਾ ਐਂਡ ਹੁੰਦਾ ਹੈ, ਕਰੋੜਾਂ ਡੈਥ। ਸੈਕੰਡ ਵਰਲਡ ਵਾਰ ਕਿਵੇਂ ਇਹਦੇ ਬਾਵਜੂਦ ਕਿ ਯਤਨ ਹੁੰਦੇ ਨੇ, ਚੈਂਬਰਲੇਨ ਹਿਟਲਰ ਐਗਰੀਮੈਂਟ ਹੁੰਦਾ ਹੈ, ਸਟਾਲਿਨ ਔਰ ਹਿਟਲਰ ਪਹਿਲਾਂ ਇੱਕੋ ਪੇਜ ਤੇ ਹੁੰਦੇ ਨੇ, ਪਰ ਕਿਵੇਂ ਫਿਰ ਹੱਥਾਂ 'ਚੋਂ ਹਾਲਤ ਨਿਕਲ ਜਾਂਦੀ ਹੈ। ਸੋ ਸਾਨੂੰ ਇਹ ਲੱਗਦਾ ਕਿ ਭਾਈ ਇਹ ਜਿੱਥੇ ਯੂਕਰੇਨ ਦੀ ਰੈਜ਼ਿਸਟੈਂਸ ਨੇ ਪੁਤਿਨ ਨੂੰ ਰੋਕਿਆ, ਔਰ ਇਸ ਦੇ ਉੱਤੇ ਬਹੁਤ ਸਾਰੀਆਂ ਡਿਸਕਸ਼ਨਸ ਹੋ ਰਹੀਆਂ ਨੇ ਕਿ ਕਿਵੇਂ ਈਵਨ ਮਿਲਟਰੀ ਹਿਸਟਰੀ ਚੇਂਜ ਹੋਈ ਹੈ, ਕਿਵੇਂ ਈਵਨ ਟੈਂਕਸ ਯੂਜ਼ਲੈਸ ਹੋ ਗਏ ਨੇ, ਕਿਉਂਕਿ ਅੱਗੇ ਇਹੀ ਸੀ ਕਿ ਟੈਂਕਾਂ ਦੀ ਵਾਰ, ਰਸ਼ੀਅਨਸ ਕਾਲਮ ਤਾਂ ਟੈਂਕਾਂ ਦੇ ਵਿੱਚ ਜਾ ਰਹੇ ਨੇ, ਪਰ ਜਿਸ ਕਿਸਮ ਦੀਆਂ ਮਿਸਾਈਲਸ ਔਰ ਦੂਸਰੀਆਂ ਡਿਵੈਲਪ ਹੋਈਆਂ ਨੇ, ਜਿਵੇਂ ਉਹਨਾਂ ਨੇ ਉਸ ਹਾਰਟ ਨੂੰ ਰੋਕਿਆ, ਔਰ ਇਸੇ ਤਰ੍ਹਾਂ ਈਵਨ ਉਹਨਾਂ ਦੇ ਇੱਕ ਵੱਡੇ ਸਮੁੰਦਰੀ ਬੇੜੇ ਨੂੰ ਵੀ ਇੱਕ ਸਿੰਪਲ ਮਿਸਾਈਲ ਨੇ ਡੋਬਿਆ। ਇਹ ਮਿਲੀਟੈਰਲੀ ਵੀ ਚੇਂਜ ਹੋ ਰਿਹਾ, ਬਟ ਨਿਊਕਲੀਅਰ ਦਾ ਤਾਂ ਜੇ ਉਹ ਬਟਨ ਦੱਬਣ ਵੱਲ ਗੱਲ ਜਾਂਦੀ ਹੈ ਤੇ ਉੱਥੇ ਤਾਂ ਫਿਰ ਕਿਸੇ ਦੇ ਕੋਲ ਵੀ ਕੋਈ ਇਸ ਕਿਸਮ ਦਾ ਕੋਈ ਜਿਹੜਾ ਉਹ ਟ੍ਰੈਂਚ ਨਹੀਂ ਬਣਿਆ ਹੋਇਆ ਕਿ ਜਿਹਦੇ 'ਚ ਉਹ ਵੜ ਜਾਏਗਾ ਤੇ ਉਹ ਨਿਊਕਲੀਅਰ ਤੋਂ ਬਚਾਅ ਹੋ ਜਾਏਗਾ। ਇਹਦਾ ਮਤਲਬ ਤਾਂ ਜਿਵੇਂ ਇਹਨੇ ਕਿਹਾ ਮਿਸਟਰ ਜਾਰਜ ਨੇ
ਕਿ ਐਂਡ ਆਫ ਦਾ ਸਿਵਲਾਈਜੇਸ਼ਨ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇੱਥੇ ਲੈਣੇ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਤੇ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।